ਫਾਰ ਰਾਈਟ ਜਿਹੜੇ ਇਨਫਲੂਐਂਸਰਸ ਨੇ ਕੈਨੇਡਾ ਦੇ, ਉਹ ਰਸ਼ੀਅਨ ਪੈਸੇ ਦੇ ਨਾਲ, ਰਸ਼ੀਅਨ ਸਪੋਰਟ ਦੇ ਨਾਲ ਕਿਵੇਂ ਉਹ ਇੱਕ ਮਤਲਬ ਐਂਟੀ ਜਿਹੜਾ ਇਮੀਗਰੈਂਟ ਤੁਸੀਂ ਕਹਿ ਸਕਦੇ ਹੋ ਨੈਰੇਟਿਵ ਆ, ਉਹਨੂੰ ਮੋਬਲਾਈਜ਼ ਕਰ ਰਹੇ ਆ, ਪੁਸ਼ ਕਰ ਰਹੇ ਆ, ਤੇ ਸੁਸਾਇਟੀ ਦੇ ਵਿੱਚ ਜਿਹੜਾ ਆ ਮਤਲਬ ਰੇਸ਼ੀਅਲ ਲਾਈਨਸ ਦੇ ਉੱਤੇ ਬ੍ਰੇਕ ਡਾਊਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸਿੱਖ ਇੱਕ ਵੱਡਾ ਗਰੁੱਪ ਆ ਜਿਹੜਾ ਕਿ ਇੱਕ ਵਿਜ਼ੀਬਲ ਤੁਸੀਂ ਕਹਿ ਸਕਦੇ ਹੋ ਕਿ ਮਾਈਨੋਰਿਟੀ ਆ, ਜਿਹਨੂੰ ਐਜ਼ ਅ ਇਮੀਗਰੈਂਟ ਕੰਸੀਡਰ ਕੀਤਾ ਜਾਂਦਾ ਆ, ਤੇ ਉਹਨਾਂ ਦੇ ਖਿਲਾਫ ਹੁਣ ਪਿਛਲੇ ਦਿਨੀ ਇੱਥੇ ਕੰਧਾਂ ਦੇ ਉੱਤੇ ਨਾਅਰੇ ਲਿਖਣ ਤੱਕ ਵੀ ਗੱਲ ਪਹੁੰਚ ਗਈ ਕਿ ਸਿੱਖ ਜਿਹੜੇ ਆ ਉਹ ਵਾਪਸ ਆਪਣੇ ਘਰਾਂ ਨੂੰ ਜਾਓ। ਪੰਜਾਬ ਤਾਂ ਚਲੋ ਇੱਕ ਆਪਣੀ ਸਲੇਵਰੀ ਹੰਢਾ ਰਿਹਾ ਭਾਰਤ ਦੇ ਵਿੱਚ, ਪਰ ਜਿਹੜੇ ਹਿੰਦੀ ਬੈਲਟ ਦੇ ਸੂਬੇ ਆ ਜਿਨ੍ਹਾਂ ਦੀ ਗਰੋਥ ਬਾਰੇ ਲਗਾਤਾਰ ਪਿੱਟੇ ਜਾਂਦੇ ਆ ਉੱਥੇ ਪੋਲੀਟੀਸ਼ੀਅਨਸ ਵੱਲੋਂ, ਉੱਥੋਂ ਦੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਆਪਣੀ ਜਾਨ ਦਾਅ ਤੇ ਲਾ ਕੇ ਤੇ ਉਹ US ਪਹੁੰਚਣ ਦੀ ਉਹਨਾਂ ਦੀ ਕੋਸ਼ਿਸ਼ ਰਹਿੰਦੀ ਆ। ਗਵਰਨਮੈਂਟ ਦੀਆਂ ਪੋਲਿਸੀਜ਼ ਇਹ ਨੇ ਵੀ ਜਿਹਦੇ ਤੋਂ ਇਹ ਇਸ਼ਾਰਾ ਮਿਲ ਰਿਹਾ ਕਿ ਜਿਹੜੇ ਵੱਡੇ ਪੱਧਰ ਤੇ ਸਟੂਡੈਂਟ ਕੈਨੇਡਾ ਆਏ ਸੀ 2020 ਤੋਂ ਬਾਅਦ, ਉਹਨਾਂ ਨੂੰ ਹੁਣ ਇਹ ਪੋਸੀਬਿਲਿਟੀ ਨਹੀਂ ਲੱਗ ਰਹੀ ਕਿ ਉਹ ਕੈਨੇਡਾ ਦੇ ਵਿੱਚ PR ਹੋ ਜਾਣਗੇ। ਤਾਂ ਉਹਦੇ ਵਿੱਚ ਹੁਣ ਇੱਕ ਨਵਾਂ ਟਰੈਂਡ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਚੱਲਿਆ ਕਿ ਲੋਕ ਇਹ ਸੋਚ ਰਹੇ ਆ ਕਿ ਵਾਪਸ ਇੱਥੋਂ ਡਿਪੋਰਟ ਹੋਣ ਦੀ ਬਜਾਏ ਉਹ ਅਸਾਈਲਮ ਅਪਲਾਈ ਕਰਨ। ਇੱਕ ਹਿੱਸਾ ਇਹੋ ਜਿਹਾ ਵੀ ਇੱਕ ਪਲਾਂਟ ਕੀਤਾ ਜਾ ਰਿਹਾ, ਤੁਸੀਂ ਕਹਿ ਸਕਦੇ ਹੋ ਕਿ ਸਰਟਨ ਇੰਟੈਂਸ਼ਨਸ ਭੇਜਿਆ ਜਾ ਰਿਹਾ ਕੈਨੇਡਾ ਦੇ ਵਿੱਚ ਇੰਡੀਆ ਤੋਂ, ਜਿਹੜਾ ਕ੍ਰਿਮੀਨਲ ਮਾਈਂਡਸੈਟ ਦਾ ਆ, ਜਿਹਦਾ ਮਸਲਾ ਇਹੀ ਆ ਵੀ ਇੱਕ ਤਾਂ ਉਹਨੇ ਕ੍ਰਾਈਮਸ ਕਰਕੇ ਇੱਥੇ ਕਮਿਊਨਿਟੀ ਦਾ ਨਾਮ ਬਦਨਾਮ ਕਰਨਾ ਹੈ ਜੀ, ਤੇ ਦੂਜਾ ਮਤਲਬ ਜਿਹੜੇ ਟਾਰਗੇਟਸ ਅਚੀਵ ਕਰਨੇ ਚਾਹੁੰਦੀ ਆ ਗਵਰਨਮੈਂਟ, ਇੰਡੀਅਨ ਗਵਰਨਮੈਂਟ ਸਿੱਖ ਐਕਟੀਵਿਸਟ ਦੇ ਖਿਲਾਫ, ਉਹਨਾਂ ਨੂੰ ਅਚੀਵ ਕਰਨਾ ਹੈ। ਜਿਹੜੇ ਫਾਰ ਰਾਈਟ ਗਰੁੱਪਸ ਨੇ ਉਹਨਾਂ ਦਾ ਓਵਰਆਲ ਐਂਟੀ ਇਮੀਗਰੈਂਟ ਸੈਂਟੀਮੈਂਟ ਨੂੰ ਪੁਸ਼ ਦੇਣ ਦਾ ਏਜੰਡਾ ਆ, ਪਰ ਜਿਹੜੇ ਇੰਡੀਅਨ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ ਜਾਂ ਇੰਡੀਅਨ IT ਸੈਲਸ ਨੇ ਸਾਰੇ, ਉਹਨਾਂ ਦਾ ਸਪੈਸੀਫਿਕ ਟਾਰਗੇਟ ਸਿੱਖਾਂ ਦੇ ਖਿਲਾਫ ਆ। ਜੇ ਐਂਟੀ ਇਮੀਗਰੈਂਟ ਸੈਂਟੀਮੈਂਟ ਕੋਈ ਖੜਾ ਹੁੰਦਾ ਤਾਂ ਉਹਦੇ 'ਚ ਉਹਨਾਂ ਲੋਕਾਂ ਦਾ ਵੀ ਨੁਕਸਾਨ ਆ ਜੋ ਆਪਣੇ ਆਪ ਨੂੰ ਭਾਰਤੀ ਕਹਾਉਂਦੇ ਆ। ਇੰਡੀਆ ਦੀ ਆਬਾਦੀ ਇੰਨੀ ਜ਼ਿਆਦਾ ਆ, ਉਹਨਾਂ ਨੂੰ ਲੱਗਦਾ ਵੀ ਜੇ ਮਤਲਬ ਆਟੇ 'ਚ ਘੁਣ ਸਾਡਾ ਮਾੜਾ ਮੋਟਾ ਪੀਸਿਆ ਜਾਂਦਾ ਤਾਂ ਕੋਈ ਉਹਨਾਂ ਨੂੰ ਪਰਵਾਹ ਨਹੀਂ, ਤੇ ਉਹ ਇੱਕ ਪੂਰਾ ਸੈਂਟੀਮੈਂਟ ਮਤਲਬ ਜਿਹੜਾ ਫਾਰ ਰਾਈਟ ਦਾ ਇਹ ਸਾਰਾ ਪ੍ਰੋਪੇਗੈਂਡਾ ਆ ਉਹਨੂੰ ਪੁਸ਼ ਦੇ ਰਹੇ ਆ। ਇੱਕ ਇੰਪੋਰਟੈਂਟ ਮਤਲਬ ਸੈਂਟੀਮੈਂਟ ਬਣਨੀ ਹੈ ਜਿਹਨੇ ਸਰਕਾਰ, ਵੱਡੇ ਜਿਹੜੇ ਤਾਕਤਵਰ ਮੁਲਕ ਆ ਉਹਨਾਂ ਦੀ ਸਰਕਾਰ ਡਿਸਾਈਡ ਕਰਨੀ, ਤਾਂ ਉਹਦੇ ਵਿੱਚ ਵਾਇਲੈਂਟ ਅਟੈਕਸ ਹੋਣੇ, ਕਿਤੇ ਕੋਈ ਹੋਰ ਨਫ਼ਰਤ ਦਾ ਸਾਹਮਣਾ ਕਰਨਾ ਪੈਣਾ ਮਤਲਬ ਸਿੱਖਾਂ ਨੂੰ, ਅਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਨੇ, ਤੇ ਉਹਦੇ ਲਈ ਸੁਚੇਤ ਰਹਿਣਾ ਸਿੱਖਾਂ ਦਾ ਬਹੁਤ ਜ਼ਰੂਰੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਡਾਕਟਰ ਅਮਰਜੀਤ ਸਿੰਘ ਤੇ ਬੀਬੀ ਨੀਲਮ ਕੌਰ ਦੀ ਗੈਰ ਹਾਜ਼ਰੀ ਦੇ ਵਿੱਚ ਸ਼ੋਅ ਕਰਨ ਜਾ ਰਹੇ ਹਾਂ, ਤੇ ਮੇਰੇ ਨਾਲ ਇਸ ਵਕਤ ਟੋਰਾਂਟੋ ਤੋਂ ਸਾਡੇ ਕੋਰਸਪੋਂਡੈਂਟ ਸਰਦਾਰ ਸੁਖਵਿੰਦਰ ਸਿੰਘ ਇਸ ਵਕਤ ਜੁੜੇ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਅੱਜ ਪਹਿਲੇ ਸੈਗਮੈਂਟ ਦੇ ਵਿੱਚ ਪਹਿਲੀ ਖਬਰ ਜਾਂ ਪਹਿਲੇ ਟੌਪਿਕ ਵੱਲ ਵਧੀਏ। ਅਸੀਂ ਬੀਤੀ ਕੱਲ੍ਹ ਦੇਖ ਕੇ ਹਟੇ ਹਾਂ ਜਿਹੜੀ ਅਮਰੀਕੀ ਪ੍ਰਧਾਨਗੀ ਦੀ ਚੋਣ ਦੇ ਲਈ ਡਿਬੇਟਸ ਦਾ ਸਿਲਸਿਲਾ ਚੱਲ ਰਿਹਾ ਆ, ਜਿੱਥੇ ਡੋਨਲਡ ਟਰੰਪ ਤੇ ਕਮਲਾ ਹੈਰਿਸ ਦੇ ਵਿਚਾਲੇ ਜਿਹੜੀ ਡਿਬੇਟ ਹੋਈ ਹੈ, ਉਹਦੇ ਵਿੱਚ ਜਿਹੜਾ ਇੱਕ ਇਸ਼ੂ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਆ ਉਹ ਕਾਫੀ ਭਾਰੂ ਰਿਹਾ ਹੈ, ਤੇ ਇਸ ਨੂੰ ਲੈ ਕੇ ਮਤਲਬ ਅਸੀਂ ਸਾਡੀ ਕਮਿਊਨਿਟੀ ਨੂੰ ਵੀ ਇਹ ਕਾਫੀ ਪ੍ਰਭਾਵਿਤ ਕਰਦਾ। ਸੋ ਪਹਿਲੇ ਸੈਗਮੈਂਟ ਦੇ ਵਿੱਚ ਇਸ ਇਸ਼ੂ ਬਾਰੇ ਵਿਚਾਰ ਚਰਚਾ ਕਰਦੇ ਹਾਂ, ਕਿਉਂਕਿ ਬੀਤੇ ਸਮੇਂ ਦੇ ਵਿੱਚ ਖਾਸ ਤੌਰ 'ਤੇ ਬੀਤੇ ਲੰਘੇ ਸਾਲ ਦੇ ਵਿੱਚ ਇਹ ਵੀ ਦੇਖਣ ਦੇ ਵਿੱਚ ਆਇਆ ਵੀ ਕੈਨੇਡਾ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਪੋਲਿਸੀ ਹੈ ਉਹਦੇ ਵਿੱਚ ਕਾਫੀ ਚੇਂਜਸ ਕੀਤੀਆਂ ਜਾ ਰਹੀਆਂ ਨੇ ਇਸ ਵਕਤ, ਤੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀਆਂ ਇਹ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਨੇ ਉਹ ਵੀ ਫੈਕਟਰ ਹੈ, ਤੇ ਕੁਝ ਹੋਰ ਫੈਕਟਰਸ ਦੇ ਵਿਚਾਲੇ ਚੱਲਦਿਆਂ ਪਿਛਲੇ ਸਾਲ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਅਮਰੀਕਾ ਦੇ ਵਿੱਚ ਹਮੇਸ਼ਾ ਇਸ਼ੂ ਰਹੀ ਹੈ ਮੈਕਸੀਕੋ ਵਾਲੇ ਬਾਰਡਰ ਤੋਂ, ਸਾਊਥ ਦੇ ਬਾਰਡਰ ਤੋਂ, ਕਿ ਉੱਥੋਂ ਜਿਹੜਾ ਇਨਫਲਕਸ ਹੈ ਬਹੁਤ ਲੋਕਾਂ ਦਾ ਹੁੰਦਾ ਆ ਤੇ ਹੁੰਦਾ ਆਇਆ ਆ, ਉਸ ਨੂੰ ਰੋਕਣ ਦੇ ਲਈ ਜਿਹੜੀ ਸਾਰੀ
ਡੋਨਲਡ ਟਰੰਪ ਦੀ ਕੈਂਪੇਨ ਵੀ ਉਸ ਦੇ ਰਿਗਾਰਡਿੰਗ ਰਹੀ ਹੈ, ਕੰਧ ਬਣਾਉਣ ਤੋਂ ਲੈ ਕੇ ਉਹ ਸਾਰੇ ਤੋਂ ਅਸੀਂ ਵਾਕਫ ਹੈਗੇ ਹਾਂ ਜਦੋਂ ਅਸੀਂ ਬੈਕਗਰਾਊਂਡ 'ਚ ਜਾ ਕੇ ਦੇਖਦੇ ਹਾਂ। ਜਿੱਥੇ ਅੱਜ ਉਹ ਇਸ਼ੂ ਹੈ, ਉਹਦੇ ਨਾਲ ਹੁਣ ਕੈਨੇਡੀਅਨ ਬਾਰਡਰ ਜਿਹੜਾ ਕਿ ਨਾਰਥ ਦੇ ਵਿੱਚ ਲੱਗਦਾ, ਖਾਸ ਤੌਰ 'ਤੇ ਜਿਹੜਾ ਕਿਊਬੈਕ ਦਾ ਬਾਰਡਰ ਤੇ ਈਵਨ ontario ਦਾ ਬਾਰਡਰ ਨਿਊਯਾਰਕ ਤੇ ਵਰਮੌਂਟ ਦੇ ਨਾਲ ਲੱਗਦਾ ਆ, ਅਮਰੀਕਾ ਦੇ 2 ਸੂਬਿਆਂ ਦੇ ਨਾਲ। ਇੱਥੋਂ ਵੀ ਬਹੁਤਾਤ ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹ ਬਾਰਡਰ ਕ੍ਰਾਸ ਕਰਕੇ ਅਮਰੀਕਾ ਦੇ ਵਿੱਚ ਆ ਰਹੇ ਆ। ਇਹ ਇੱਕ ਨਵਾਂ ਇਸ਼ੂ ਇਹਦੇ 'ਚ ਐਡ ਹੋਇਆ ਆ ਜਦੋਂ ਅਸੀਂ ਇਮੀਗ੍ਰੇਸ਼ਨ ਦੀ ਡਿਬੇਟ ਦੀ ਇਹ ਸਾਰੀ ਪਾਲਿਸੀ ਮੇਕਿੰਗ ਤੇ ਮੀਡੀਆ ਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਨਾਂ ਨੂੰ ਦੇਖਦੇ ਹਾਂ। ਪਿਛਲੇ ਅਕਤੂਬਰ ਤੋਂ ਲੈ ਕੇ ਇਸ ਸਾਲ ਦੀ ਜੁਲਾਈ ਤੱਕ ਦਾ ਜਿਹੜਾ ਟਾਈਮ ਪੀਰੀਅਡ ਹੈ, ਲਗਭਗ 20,000 ਦੇ ਕਰੀਬ ਇਨਸੀਡੈਂਟਸ ਇਸ ਕਿਸਮ ਦੇ ਰਿਪੋਰਟ ਕੀਤੇ ਗਏ ਆ RCMP ਵੱਲੋਂ, ਕੈਨੇਡੀਅਨ ਅਥਾਰਟੀਜ਼ ਵੱਲੋਂ, ਜਿਹਦੇ ਵਿੱਚ ਉਹਨਾਂ ਨੇ ਕਿਹਾ ਆ ਕਿ 20,000 ਦੇ ਲਗਭਗ ਬੰਦੇ ਉਹਨਾਂ ਨੇ ਫੜੇ ਆ ਜਿਹੜੇ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਆਉਣਾ ਚਾਹ ਰਹੇ ਸੀ, ਆ ਰਹੇ ਸੀ, ਜਾਂ ਉਹ ਵੀ ਨੇ ਜਿਹੜੇ ਅਮਰੀਕਾ ਆ ਗਏ ਆਲਰੇਡੀ, ਜਿਹੜੇ ਉਹਨਾਂ ਨੇ ਰਿਪੋਰਟ ਕੀਤੇ ਆ। ਅਤੇ ਇਹਨਾਂ ਦੇ ਵਿੱਚ ਆਲਮੋਸਟ ਲਗਭਗ 50% ਜਿਹੜੇ ਕੇਸਿਸ ਹੈਗੇ ਆ ਉਹ ਸਾਡੇ ਪੰਜਾਬੀਆਂ ਦੇ ਨਾਲ ਉਹਨਾਂ ਦੀ ਕੈਟਾਗਰੀ ਦੇ ਵਿੱਚ ਉਹ ਇੰਡੀਅਨਸ ਕਹਿ ਕੇ ਉਹਨੂੰ ਐਡਰੈਸ ਕਰਦੇ ਆ। ਸੋ ਇਹ ਇੱਕ ਇਸ਼ੂ ਹੈਗਾ। ਮੈਂ ਥੋੜ੍ਹਾ ਜਿਹਾ ਚਾਹੂੰਗਾ ਵੀ ਅਸੀਂ ਇਹਦੇ ਵੱਖ-ਵੱਖ ਪਹਿਲੂਆਂ ਦੇ ਉੱਤੇ ਵੀ ਵਿਚਾਰ ਚਰਚਾ ਕਰਾਂਗੇ ਵੀ ਇਹਦੇ ਲਈ ਇੰਪੈਕਟ ਇਹਦਾ ਕੀ ਹੈਗਾ ਅਤੇ ਇਹਦੇ 'ਚ ਕਿਹੜੇ-ਕਿਹੜੇ ਪਹਿਲੂ ਨੇ ਜਿਹੜੇ ਇਸ ਇਨਫਲਕਸ ਨੂੰ ਬੜਾਵਾ ਦੇ ਰਹੇ ਆ। ਕੀ ਕਾਰਨ ਬਣੇ ਆ ਕਿ ਜਿਹੜਾ ਨੰਬਰ ਪਹਿਲਾਂ 2-3 ਹਜ਼ਾਰ ਦਾ ਹੁੰਦਾ ਸੀ ਉਹ ਇਸ ਵਕਤ ਵੱਧ ਕੇ 20,000 ਤੱਕ ਚਲਿਆ ਗਿਆ ਆ, ਜਿਹੜਾ ਕੈਨੇਡਾ ਤੋਂ ਅਮਰੀਕਾ ਇਸ ਵਕਤ ਬੰਦੇ ਆ ਰਹੇ ਆ। ਸੋ ਇਸ ਬਾਰੇ ਗੱਲ ਕਰੀਏ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਜਿਹੜੀ ਇਹ ਰਿਪੋਰਟ ਆ ਅੱਜ ਲਗਭਗ ਜਿਹੜੇ ਸਾਰੇ US ਅਮਰੀਕਾ ਦੇ ਵੱਡੇ ਨਿਊਜ਼ਪੇਪਰ ਨੇ ਉਹਨਾਂ ਦੇ ਵਿੱਚ ਪਬਲਿਸ਼ ਹੋਈ ਆ, ਤੇ ਨਾਲ ਹੀ ਜਿਹੜੀ ਡਿਬੇਟ ਹੋਈ ਆ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਦੀ, ਡੋਨਲਡ ਟਰੰਪ ਦੀ ਤੇ ਕਮਲਾ ਹੈਰਿਸ ਦੀ, ਇਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਜੋੜ ਕੇ ਜਦੋਂ ਅਸੀਂ ਐਨਾਲਿਸਿਸ ਕਰਦੇ ਹਾਂ ਜਾਂ ਚੀਜ਼ਾਂ ਨੂੰ ਦੇਖਦੇ ਹਾਂ ਤਾਂ ਇਹ ਨਜ਼ਰ ਆ ਰਿਹਾ ਵੀ ਇਸ ਵਾਰ ਜਿਹੜੀਆਂ ਹੁਣ ਚੋਣਾਂ ਭਾਵੇਂ US ਦੀਆਂ ਨੇ ਭਾਵੇਂ ਉਹ ਕੈਨੇਡਾ ਦੀਆਂ ਨੇ, ਜੋ ਹੁਣ ਅਗਲੀਆਂ ਚੋਣਾਂ ਕਿਸੇ ਵੀ ਸਮੇਂ ਹੋ ਸਕਦੀਆਂ ਨੇ, ਤਾਂ ਇਹਨਾਂ ਚੋਣਾਂ ਦੇ ਵਿੱਚ ਇਲੈਕਸ਼ਨਸ ਦੇ ਵਿੱਚ ਇਮੀਗ੍ਰੇਸ਼ਨ ਦਾ ਖਾਸ ਤੌਰ ਤੇ ਮਤਲਬ ਇਲੀਗਲ ਇਮੀਗ੍ਰੇਸ਼ਨ ਤਾਂ ਹਮੇਸ਼ਾ ਤੋਂ ਹੀ ਮਸਲਾ ਰਿਹਾ ਆ, ਪਰ ਓਵਰਆਲ ਹੁਣ ਇਮੀਗ੍ਰੇਸ਼ਨ ਦਾ ਮਸਲਾ ਜਿਹੜਾ ਆ ਉਹ ਇੱਕ ਵੱਡਾ ਮਸਲਾ ਬਣਨ ਜਾ ਰਿਹਾ ਹੈ, ਜਿਹਦੇ 'ਚ ਲੋਕਾਂ ਦੇ ਅੰਦਰ ਜਿਹੜਾ ਇੱਕ ਸੈਂਟੀਮੈਂਟ ਆ ਉਹ ਲਗਾਤਾਰ ਰਾਈਜ਼ ਅਸੀਂ ਕਹਿ ਸਕਦੇ ਹਾਂ ਕਿ ਹੋ ਰਿਹਾ ਜਾਂ ਕੀਤਾ ਜਾ ਰਿਹਾ ਜੀ, ਜਿਹਦੇ ਬਾਰੇ ਮਤਲਬ ਇਹ ਗੱਲਾਂ ਪਿਛਲੇ ਦਿਨੀ ਇੱਕ US ਦੇ ਵਿੱਚ ਜਿਹੜੀ ਸਟੇਟ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਨੇ ਇੱਕ ਮਤਲਬ ਕੇਸ ਦੇ ਵਿੱਚ ਖੁਲਾਸੇ ਵੀ ਕੀਤੇ ਆ ਕਿ ਕਿਵੇਂ ਜਿਹੜਾ ਫਾਰ ਰਾਈਟ ਜਿਹੜੇ ਇਨਫਲੂਐਂਸਰਸ ਨੇ ਕੈਨੇਡਾ ਦੇ, ਉਹ ਰਸ਼ੀਅਨ ਪੈਸੇ ਦੇ ਨਾਲ, ਰਸ਼ੀਅਨ ਸਪੋਰਟ ਦੇ ਨਾਲ ਕਿਵੇਂ ਉਹ ਇੱਕ ਮਤਲਬ ਐਂਟੀ ਜਿਹੜਾ ਇਮੀਗ੍ਰੈਂਟ ਤੁਸੀਂ ਕਹਿ ਸਕਦੇ ਹੋ ਨੈਰੇਟਿਵ ਆ ਉਹਨੂੰ ਮੋਬਿਲਾਈਜ਼ ਕਰ ਰਹੇ ਆ, ਪੁਸ਼ ਕਰ ਰਹੇ ਆ, ਤੇ ਸੁਸਾਇਟੀ ਦੇ ਵਿੱਚ ਜਿਹੜਾ ਆ ਮਤਲਬ ਰੇਸ਼ੀਅਲ ਲਾਈਨਸ ਦੇ ਉੱਤੇ ਬ੍ਰੇਕ ਡਾਊਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੀ। ਤੇ ਉਹ ਸਾਰੇ ਮਾਹੌਲ ਦੇ ਵਿੱਚ ਉਹ ਲਗਭਗ ਜਿਹੜਾ ਵੀ ਬੰਦਾ ਇਹਨਾਂ ਮੁਲਕਾਂ 'ਚ ਬੈਠਾ ਆ ਉਹ ਇਸ ਗੱਲ ਨੂੰ ਅੱਜ ਮਹਿਸੂਸ ਕਰ ਰਿਹਾ ਵੀ ਜਿਹੜੀ ਇੱਕ ਨਫ਼ਰਤ ਆ, ਜਿਹੜੀਆਂ ਵਿਜ਼ੀਬਲ ਮਾਈਨੋਰਿਟੀਜ਼ ਨੇ ਜਿਨ੍ਹਾਂ ਬਾਰੇ ਖਾਸ ਤੌਰ ਤੇ ਜਿਹੜੀਆਂ ਪਿਛਲੇ ਕੁਝ ਸਮੇਂ ਤੋਂ ਇਹਨਾਂ ਮੁਲਕਾਂ ਦੇ ਵਿੱਚ ਆਈਆਂ ਨੇ, ਵੱਡੇ ਪੱਧਰ ਤੇ ਦਿਖਣੀਆਂ ਸ਼ੁਰੂ ਹੋਈਆਂ ਨੇ, ਜਿਹਦੇ 'ਚ ਕੈਨੇਡਾ ਦੀ ਮੈਂ ਗੱਲ ਕਰਾਂ, ਇੱਥੇ ਟੋਰਾਂਟੋ 'ਚ ਮੈਂ ਬੈਠਾ ਤੇ ਸਿੱਖ ਇੱਕ ਵੱਡਾ ਗਰੁੱਪ ਆ ਜਿਹੜਾ ਕਿ ਇੱਕ ਵਿਜ਼ੀਬਲ ਤੁਸੀਂ ਕਹਿ ਸਕਦੇ ਕਿ ਮਾਈਨੋਰਿਟੀ ਆ ਜਿਹਨੂੰ ਐਜ਼ ਅ ਇਮੀਗ੍ਰੈਂਟ ਕੰਸੀਡਰ ਕੀਤਾ ਜਾਂਦਾ ਆ, ਤੇ ਉਹਨਾਂ ਦੇ ਖਿਲਾਫ ਹੁਣ ਪਿਛਲੇ ਦਿਨੀ ਇੱਥੇ ਕੰਧਾਂ ਦੇ ਉੱਤੇ ਨਾਅਰੇ ਲਿਖਣ ਤੱਕ ਵੀ ਗੱਲ ਪਹੁੰਚ ਗਈ ਆ ਕਿ ਸਿੱਖ ਜਿਹੜੇ ਆ ਉਹ ਵਾਪਸ ਆਪਣੇ ਘਰਾਂ ਨੂੰ ਜਾਓ। ਤਾਂ ਇਹ ਗੱਲ ਹੁਣ ਕੋਈ ਲੁਕੀ ਛਿਪੀ ਨਹੀਂ, ਅਸੀਂ ਪਹਿਲਾਂ ਵੀ ਇੱਕ ਸੈਗਮੈਂਟ ਇਹਦੇ ਤੇ ਕਰ ਚੁੱਕੇ ਹਾਂ ਜਦੋਂ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਇੱਕ ਪ੍ਰੈਸ ਰਿਲੀਜ਼ ਵੀ ਕੀਤਾ ਸੀ ਕਿ ਜਿਹੜੀ ਹੇਟ ਲਗਾਤਾਰ ਆ ਤੇ ਹੇਟ ਜਿਹੜੀਆਂ ਕੈਂਪੇਨਸ ਨੇ ਉਹ ਹੁਣ ਕਿਵੇਂ ਵਾਇਲੈਂਟ ਪ੍ਰੈਕਟਿਸ ਦੇ ਵਿੱਚ ਬਦਲ ਰਹੀਆਂ ਨੇ, ਵਾਇਲੈਂਟ ਅਟੈਕਸ 'ਚ ਬਦਲ ਰਹੀਆਂ ਨੇ ਕੈਨੇਡਾ ਦੇ ਵਿੱਚ, ਤਾਂ ਉਹ ਅਸੀਂ ਡਿਸਕਸ ਕੀਤਾ ਸੀ। ਤਾਂ ਹੁਣ ਇਹ ਆ ਕਿ ਜਿੱਥੇ ਅੱਜ ਗੱਲ ਪਹੁੰਚੀ ਆ ਵੀ ਜਦੋਂ ਇੱਕ ਪਾਸੇ ਮੀਡੀਆ ਦੇ ਵਿੱਚ ਅਜਿਹੀਆਂ ਰਿਪੋਰਟਸ ਆਉਂਦੀਆਂ ਨੇ ਤੇ ਉਹਦੇ ਨਾਲ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇ ਵਿੱਚ ਮਸਲਾ ਵੱਡੇ ਪੱਧਰ ਤੇ ਡੋਨਲਡ ਟਰੰਪ ਦੇ ਵੱਲੋਂ ਅਸੀਂ ਕਹਿ ਸਕਦੇ ਹਾਂ ਕਿ ਉਭਾਰਿਆ ਜਾਂਦਾ ਆ ਇਮੀਗ੍ਰੇਸ਼ਨ ਦਾ,
ਤੇ ਉਹ ਤਾਂ ਇੱਥੋਂ ਤੱਕ ਸੀ ਕਿ ਡੋਨਲਡ ਟਰੰਪ ਨੂੰ ਭਾਵੇਂ ਕੋਈ ਹੋਰ ਮਸਲੇ ਤੇ ਵੀ ਸਵਾਲ ਜਿਹੜਾ ਮਤਲਬ ਕੀਤਾ ਜਾ ਰਿਹਾ ਸੀ ਉਸ ਡਿਬੇਟ ਦੇ ਵਿੱਚੋਂ, ਪਰ ਮੁੜ ਕਿੜ ਕੇ ਜਿਵੇਂ ਕਹਿੰਦੇ ਹੁੰਦੇ ਆ ਵੀ ਡੋਨਲਡ ਟਰੰਪ ਸਾਰੇ ਮਸਲੇ ਨੂੰ ਉਹ ਇਮੀਗ੍ਰੇਸ਼ਨ ਤੇ ਲਿਆ ਕੇ ਖੜਾ ਕਰ ਰਹੇ ਸੀ ਜੀ। ਤਾਂ ਇਹ ਹੈ ਕਿ ਇੱਕ ਵੱਡਾ ਇਸ ਵਾਰ ਫੈਕਟਰ ਜਿਹੜਾ ਆ ਸੈਂਟੀਮੈਂਟ ਆ, ਉਹ ਇੱਕ ਡਿਸਾਈਡਿੰਗ ਸੈਂਟੀਮੈਂਟ ਹੋਣਾ ਆ ਇਹ ਜਿਹੜੀ ਇਹ ਦੋਨੇ ਮੁਲਕਾਂ ਦੀਆਂ ਇਲੈਕਸ਼ਨ 'ਚ ਇਸ ਵਾਰ ਦੀਆਂ 'ਚ। ਪਰ ਉਹਦੇ 'ਚ ਹੁਣ ਜਿਹੜੇ ਫਿਗਰਸ ਨੇ ਉਹ ਜੋ ਸਾਡੇ ਸਾਹਮਣੇ ਆ ਰਹੇ ਆ, ਜੇ ਅਸੀਂ ਉਹਨਾਂ ਤੇ ਥੋੜ੍ਹੀ ਜਿਹੀ ਨਿਗਾਹ ਮਾਰੀਏ, ਤੁਸੀਂ ਦੱਸਿਆ ਵੀ ਆ ਕਿ ਜਿਹੜਾ ਨੌਰਦਰਨ ਬਾਰਡਰ ਆ ਕੈਨੇਡਾ ਦੇ ਨਾਲ ਦਾ, ਅਮਰਵੀਰ ਸਿੰਘ ਜੀ, ਉੱਥੋਂ ਜਿਹੜੀ ਲਗਾਤਾਰ ਵਾਧਾ ਬਹੁਤ ਵੱਡੇ ਪੱਧਰ ਤੇ ਜਿਹੜਾ ਵਾਧਾ ਆ ਪਿਛਲੇ 2023 ਤੇ 24 ਦੇ ਵਿੱਚ ਹੁਣ ਤੱਕ ਦੇ ਸਮੇਂ ਦੌਰਾਨ ਦਰਜ ਕੀਤਾ ਗਿਆ ਆ। ਵੀ ਪਹਿਲਾਂ ਹੁੰਦਾ ਸੀ ਲੋਕ ਜਿਹੜਾ ਸਾਊਥਰਨ ਬਾਰਡਰ ਆ ਉੱਧਰੋਂ ਅਮਰੀਕਾ ਦੇ ਵਿੱਚ, ਕਿਉਂਕਿ ਅਮਰੀਕਾ ਇੱਕ ਦੁਨੀਆ ਦੀ ਸੁਪਰ ਪਾਵਰ ਆ, ਮਤਲਬ ਇੱਕ ਲੁਕਰੇਟਿਵ ਇੱਕ ਖਿੱਚ ਰਹਿੰਦੀ ਆ ਹਮੇਸ਼ਾ ਲੋਕਾਂ ਨੂੰ, ਕਿਉਂਕਿ ਖਾਸ ਤੌਰ ਤੇ ਭਾਰਤ ਵਰਗੇ ਮੁਲਕ ਜਿੱਥੇ ਲੋਕਾਂ ਨੂੰ ਸਹੀ ਓਪਰਚੁਨਿਟੀਜ਼ ਨਹੀਂ ਮਿਲਦੀਆਂ, ਕਰਪਸ਼ਨ ਇੰਨੀ ਜ਼ਿਆਦਾ ਆ ਕਿ ਤੁਸੀਂ ਗਰੋ ਨਹੀਂ ਕਰ ਸਕਦੇ। ਤਾਂ ਲੋਕ ਇਹ ਵੀ ਦੇਖਣ 'ਚ ਆਇਆ ਕਿ ਇਕੱਲਾ ਪੰਜਾਬ ਦੀ ਗੱਲ ਨਹੀਂ, ਮਤਲਬ ਗੁਜਰਾਤ ਵਰਗੇ ਸੂਬੇ ਜਿਹੜੇ ਆ ਜਾਂ ਹੋਰ ਜਿਹੜੇ, ਮਤਲਬ ਪੰਜਾਬ ਤਾਂ ਚਲੋ ਇੱਕ ਆਪਣੀ ਸਲੇਵਰੀ ਹੰਢਾ ਰਿਹਾ ਭਾਰਤ ਦੇ ਵਿੱਚ, ਪਰ ਜਿਹੜੇ ਹਿੰਦੀ ਬੈਲਟ ਦੇ ਸੂਬੇ ਆ ਜਿਨ੍ਹਾਂ ਦੀ ਗਰੋਥ ਬਾਰੇ ਲਗਾਤਾਰ ਪਿੱਟੇ ਜਾਂਦੇ ਆ ਉੱਥੇ ਪੋਲੀਟੀਸ਼ੀਅਨਸ ਵੱਲੋਂ, ਉੱਥੋਂ ਦੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਆਪਣੀ ਜਾਨ ਦਾਅ ਤੇ ਲਾ ਕੇ ਤੇ ਉਹ US ਪਹੁੰਚਣ ਦੀ ਉਹਨਾਂ ਦੀ ਕੋਸ਼ਿਸ਼ ਰਹਿੰਦੀ ਆ, ਲੱਖਾਂ ਰੁਪਈਆ ਜਿਹੜਾ ਏਜੰਟਸ ਨੂੰ ਦੇ ਕੇ। ਪਰ ਹੁਣ ਉਹ ਕਿਉਂਕਿ ਡੋਨਲਡ ਟਰੰਪ ਜਿਹੜੀ ਪਿਛਲੀ ਟਰਮ ਸੀ ਉਹਦੇ ਵਿੱਚ ਜਿਹੜਾ ਉਹ ਸਾਰਾ ਸਾਊਥਰਨ ਬਾਰਡਰ ਸੀ, ਉਹ ਤੋਂ ਜਿਹੜੀ ਇਲੀਗਲ ਇਮੀਗ੍ਰੇਸ਼ਨ ਸੀ ਉਹ ਬਹੁਤ ਵੱਡੇ ਚਰਚਾ ਦਾ ਵਿਸ਼ਾ ਰਿਹਾ, ਕੰਧ ਬਣਾਉਣ ਤੱਕ ਦੀਆਂ ਗੱਲਾਂ ਚੱਲੀਆਂ ਸੀ। ਤੇ ਉਹ ਤੋਂ ਬਾਅਦ ਹੁਣ ਵੀ ਇਸ ਗਵਰਨਮੈਂਟ ਨੇ ਵੀ ਕੁਛ ਜਿਹੜੇ ਮੇਜਰਸ ਨੇ ਉਹ ਲਏ ਵੀ ਜਿਹੜੀ ਉੱਥੋਂ ਇਮੀਗ੍ਰੇਸ਼ਨ ਹੋ ਰਹੀ ਆ ਉਹਨੂੰ ਕੰਟਰੋਲ ਕਰਨ ਦੇ ਲਈ। ਤੇ ਕੁਛ ਅੰਕੜੇ ਇਹ ਸ਼ੋਅ ਵੀ ਕਰਦੇ ਆ ਕਿ ਜਿਹੜਾ ਉਹ ਬਾਰਡਰ ਆ ਉੱਥੋਂ ਜਿਹੜੀ ਇਲੀਗਲ ਇਮੀਗ੍ਰੈਂਟਸ ਦੀ ਗਿਣਤੀ ਆ ਉਹ ਘਟੀ ਸੀ, ਪਰ ਨਾਲ ਦੂਜੇ ਪਾਸੇ ਜਿਹੜਾ ਹੁਣ ਨੌਰਦਰਨ ਬਾਰਡਰ ਆ ਕਿ ਇੱਥੋਂ ਉਹ ਗਿਣਤੀ ਜਿੰਨੀ ਉਧਰੋਂ ਘਟੀ ਉਹਦੇ ਨਾਲੋਂ ਵੱਧ ਜਿਹੜੀ ਆ ਉਹ ਨੌਰਦਰਨ ਬਾਰਡਰ ਤੋਂ ਵਧੀ ਆ। ਜੀ ਲੋਕਾਂ ਦੇ ਵਿੱਚ ਜਿਹੜੀ ਅਮਰੀਕਾ ਆਉਣ ਦੀ ਖਿੱਚ ਆ ਉਹ ਨਹੀਂ ਘਟ ਰਹੀ, ਉਹ ਲਗਾਤਾਰ ਉਵੇਂ ਹੀ ਕਾਇਮ ਆ। ਪਰ ਇਹ ਲਾਂਘਾ ਜਿਹੜਾ ਆ ਉਹ ਬਦਲ ਗਿਆ ਵੀ ਹੁਣ ਨੌਰਦਰਨ ਬਾਰਡਰ ਦਾ ਇੱਕ ਤਾਂ ਫੈਕਟਰ ਇਹ ਆ ਕਿ ਜਿਹੜੇ ਏਜੰਟਸ ਨੇ ਉਹ ਜਿਹੜਾ ਇੱਕ ਪੂਰਾ ਅਸੀਂ ਕਹਿ ਸਕਦੇ ਹਾਂ ਕਿ ਨੈਕਸਸ ਆ, ਉਹ ਹੁਣ ਲੋਕਾਂ ਨੂੰ ਕੈਨੇਡਾ ਲਿਆਉਂਦੇ ਆ ਸਿੱਧਾ ਟੂਰਿਸਟ ਵੀਜ਼ੇ ਤੇ ਇੱਥੋਂ ਟੂਰਿਸਟ ਵੀਜ਼ੇ ਤੋਂ ਬਾਅਦ ਉਹਨਾਂ ਨੂੰ ਸਿੱਧਾ ਇਹ ਸੁਪਨਾ ਦਿਖਾਇਆ ਜਾਂਦਾ ਕਿ ਤੁਹਾਨੂੰ US ਭੇਜ ਦੇਣਾ ਹੈ। ਤੇ ਉਹ ਕਿਉਂਕਿ ਬਾਰਡਰਸ ਓਪਨ ਨੇ ਤੇ ਉਹ US ਜਿਵੇਂ ਟੈਕਸੀਆਂ ਦਾ ਜਿਹੜੀ ਰਿਪੋਰਟ ਆ ਉਹਦੇ 'ਚ ਸਾਰਾ ਜ਼ਿਕਰ ਕੀਤਾ ਗਿਆ ਕਿ ਕਿਵੇਂ ਟੈਕਸੀਜ਼ ਜਾਂ ਫੈਰੀਜ਼ ਦੇ ਰਾਹੀਂ ਲੋਕਾਂ ਨੂੰ ਇਹ ਬਾਰਡਰ ਕ੍ਰੋਸ ਕਰਵਾਏ ਜਾਂਦੇ ਆ। ਤੇ ਫਿਰ ਜਦੋਂ ਇੱਕ ਵਾਰ US ਐਂਟਰ ਹੋ ਗਏ ਫਿਰ ਉੱਥੇ ਅਗਲਾ ਮਤਲਬ ਹੁੰਦਾ ਆ ਕਿ ਤੁਹਾਡੇ ਲਈ ਤੁਸੀਂ ਅਸਾਈਲਮ ਅਪਲਾਈ ਕਰ ਦਿਓ ਕਿਉਂਕਿ US ਦਾ ਜਿਹੜਾ ਲਾਅ ਆ ਉਸ ਮੁਤਾਬਕ। ਤੇ ਇੱਕ ਇਹਦੇ ਨਾਲ ਫੈਕਟਰ ਹੋਰ ਜੁੜਿਆ ਜਿਹੜਾ ਨੌਰਦਰਨ ਬਾਰਡਰ ਵਾਲੇ ਪਾਸੇ ਵਾਧਾ ਹੋਇਆ ਜਿਹੜਾ ਵੱਡਾ ਖਾਸ ਤੌਰ ਤੇ 2023 ਤੋਂ, ਉਹ ਹੈਗਾ ਆ ਕਿ ਜਿਹੜੀ ਕੈਨੇਡਾ ਦੀ ਇਮੀਗ੍ਰੇਸ਼ਨ ਪੋਲਿਸੀ ਆ। ਕੈਨੇਡਾ ਦੀ ਇਮੀਗ੍ਰੇਸ਼ਨ ਪੋਲਿਸੀ ਦੇ ਵਿੱਚ ਪਹਿਲਾਂ ਕੈਨੇਡਾ ਬਾਰੇ ਇਹ ਪ੍ਰਚਲਿਤ ਸੀ ਕਿ ਤੁਸੀਂ ਇੱਥੇ ਐਜ਼ ਅ ਸਟੂਡੈਂਟ ਆਓ ਤੇ ਉਹ ਤੋਂ ਬਾਅਦ ਕੈਨੇਡਾ ਦੇ ਵਿੱਚ ਤੁਸੀਂ 2 ਸਾਲ ਦੀ ਸਟੱਡੀ ਕਰਕੇ 3 ਸਾਲਾਂ ਦੇ ਵਰਕ ਪਰਮਿਟ ਤੋਂ ਬਾਅਦ ਮਤਲਬ ਇਹ 100% ਲਗਭਗ ਰਿਜ਼ਲਟ ਹੁੰਦਾ ਸੀ ਕਿ ਤੁਸੀਂ PR ਹੋ ਜਾਓਗੇ ਜੇ ਤੁਸੀਂ ਕੋਈ ਵੀ ਏਦਾਂ ਦੀ ਕ੍ਰਿਮੀਨਲ ਐਕਟੀਵਿਟੀ ਜਾਂ ਕੁਛ ਏਦਾਂ ਦਾ ਨਹੀਂ ਕਰਦੇ ਹੋ, ਮਿਹਨਤ ਕਰਦੇ ਹੋ, ਕੰਮ ਕਰਦੇ ਹੋ, ਤੁਹਾਨੂੰ ਕੰਮ ਵੀ ਮਿਲਦਾ ਆ ਤੇ ਤੁਸੀਂ PR ਵੀ ਹੋ ਜਾਓਗੇ। ਪਰ ਹੁਣ ਕਿਉਂਕਿ ਆਫਟਰ ਕੋਵਿਡ ਇਕਨੋਮਿਕਲ ਸਿਚੁਏਸ਼ਨ ਜਿਹੜੀ ਆ ਉਹਦੇ 'ਚ ਬਹੁਤ ਵੱਡਾ ਡਾਊਨਫਾਲ ਆਇਆ, ਜੋਬਸ ਘਟੀਆਂ ਨੇ ਤੇ ਗਵਰਨਮੈਂਟ ਜਿਹੜੀ ਆ ਉਹ ਕਿਉਂਕਿ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਕਰਕੇ ਗਵਰਨਮੈਂਟ ਵੀ ਜਿਹੜੀ ਆਪਣੀ ਪੋਲਿਸੀਜ਼ ਨੂੰ ਚੇਂਜ ਕਰ ਰਹੀ ਆ। ਤਾਂ ਉਹਦੇ ਵਿੱਚ ਹੁਣ ਲਗਾਤਾਰ ਗਵਰਨਮੈਂਟ ਦੀਆਂ ਪੋਲਿਸੀਜ਼ ਇਹ ਨੇ ਵੀ ਜਿਹਦੇ ਤੋਂ ਇਹ ਇਸ਼ਾਰਾ ਮਿਲ ਰਿਹਾ ਕਿ ਜਿਹੜੇ ਵੱਡੇ ਪੱਧਰ ਤੇ ਸਟੂਡੈਂਟ ਕੈਨੇਡਾ ਆਏ ਸੀ 2020 ਤੋਂ ਬਾਅਦ ਜਾਂ 19 ਤੋਂ ਬਾਅਦ ਉਹਨਾਂ ਨੂੰ ਹੁਣ ਇਹ ਪੋਸੀਬਿਲਿਟੀ ਨਹੀਂ ਲੱਗ ਰਹੀ ਕਿ ਉਹ ਕੈਨੇਡਾ ਦੇ ਵਿੱਚ PR ਹੋ ਜਾਣਗੇ। ਤਾਂ ਉਹਦੇ ਵਿੱਚ ਹੁਣ ਇੱਕ ਨਵਾਂ ਟ੍ਰੈਂਡ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਚੱਲਿਆ ਕਿ ਲੋਕ ਇਹ ਸੋਚ ਰਹੇ ਆ ਕਿ ਵਾਪਸ ਇੱਥੋਂ ਡਿਪੋਰਟ ਹੋਣ ਦੀ ਬਜਾਏ ਉਹ ਅਸਾਈਲਮ ਅਪਲਾਈ ਕਰਨ। ਇੱਕ ਹਿੱਸਾ ਕੁਝ ਲੋਕ ਜਿਹੜੇ ਆ ਏਜੰਟਸ ਜਿਵੇਂ ਉਹਨਾਂ ਨੂੰ ਗਾਈਡ ਕਰਦੇ ਆ ਜਾਂ ਮਾਰਕੀਟ 'ਚ ਜੋ ਚੱਲ ਰਿਹਾ ਆ ਕਿ ਉਹ ਕੈਨੇਡਾ ਦੇ ਵਿੱਚ ਵੀ ਅਸਾਈਲਮ ਅਪਲਾਈ ਕਰ ਰਹੇ ਆ ਲੋਕ। ਪਰ ਉਸ ਤੋਂ ਇਲਾਵਾ ਬੰਦਾ ਇਹ ਸੋਚਦਾ ਕਿ ਜੇ ਕੈਨੇਡਾ ਅਸਾਈਲਮ ਅਪਲਾਈ ਕਰਨੀ ਹੈ ਇਹਦੇ ਨਾਲ ਤਾਂ ਫਿਰ US ਜਾ ਕੇ ਅਸਾਈਲਮ ਅਪਲਾਈ ਕੀਤੀ ਜਾਵੇ। ਤੇ ਉਹ ਜਿਹੜੇ ਏਜੰਟਸ ਆ ਉਹ ਕਿਉਂਕਿ ਉਹਨਾਂ ਦੇ ਲਈ ਬਿਜ਼ਨਸ ਆ, ਉਹ ਲੋਕਾਂ ਨੂੰ ਗਾਈਡ ਮੋਟੀਵੇਟ ਐਵੇਂ ਕਰਦੇ ਆ ਕਿ ਉਹ ਫਿਰ US ਜਿਹੜਾ ਆ ਵੱਡੇ ਪੱਧਰ ਤੇ ਇੱਥੋਂ ਸਟੂਡੈਂਟ ਜਿਹੜੇ ਆਪਣੀ ਸਟੱਡੀ ਕਰਕੇ ਇੱਥੇ ਵਰਕ ਪਰਮਿਟ ਤੋਂ ਬਾਅਦ ਵੀ
ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਕਿ ਉਹ ਅਸਾਈਲਮ ਲੈਣ ਲਈ US ਜਾ ਰਹੇ ਆ। ਇਸ ਕਰਕੇ ਜਿਹੜਾ ਇਹ ਅੰਕੜਾ ਆ ਉਹ ਪਿਛਲੇ 1.5 ਸਾਲ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਵਧਿਆ, ਜਿਹਦਾ ਇੱਕ ਕਾਰਨ ਕੈਨੇਡਾ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਉਹਦੇ ਵਿੱਚ ਆਈ ਫ੍ਰੀਕੁਐਂਟ ਚੇਂਜ, ਕਿਉਂਕਿ ਲੋਕ ਕੈਨੇਡਾ ਦੇ ਵਿੱਚ ਹੁਣ ਇਹ ਵੱਡੇ ਪੱਧਰ ਤੇ ਗੱਲ ਚੱਲ ਰਹੀ ਆ ਕਿ ਕੈਨੇਡਾ ਨੇ ਆਪਣੀਆਂ ਡਿਮਾਂਡਸ ਦੇ ਮੁਤਾਬਕ, ਆਪਣੀਆਂ ਪੋਪੂਲੇਸ਼ਨ ਡਿਮਾਂਡਸ ਦੇ ਮੁਤਾਬਕ ਪ੍ਰੋਗਰਾਮ ਚਲਾਏ ਤੇ ਉਹਦੇ ਵਿੱਚ ਜਿਹੜਾ ਸੁਪਨਾ ਦਿਖਾਇਆ ਗਿਆ ਸਟੂਡੈਂਟਸ ਨੂੰ, ਇਹੀ ਦਿਖਾਇਆ ਗਿਆ ਕਿ ਤੁਸੀਂ ਇੱਥੇ ਆ ਕੇ ਪੜ੍ਹੋ, ਕੰਮ ਕਰੋ, ਮਿਹਨਤ ਕਰੋ, ਤੁਸੀਂ ਫਿਰ ਇੱਥੇ ਪੱਕੇ ਹੋਵੋਗੇ ਜੀ। ਤੇ ਉਹਦੇ ਵਿੱਚੋਂ ਵੱਡੀ ਇਨਵੈਸਟਮੈਂਟ ਕਰਕੇ ਲੋਕ ਇੱਥੇ ਆਏ ਆ, ਸਟੂਡੈਂਟ ਇੱਥੇ ਆਏ ਆ। ਤਾਂ ਹੁਣ ਜਦੋਂ ਤੁਸੀਂ ਉਹਨਾਂ ਦੇ ਇੱਥੇ ਆਉਣ ਤੋਂ ਬਾਅਦ ਫ੍ਰੀਕੁਐਂਟ ਚੇਂਜਿਸ ਐਵੇਂ ਦੀਆਂ ਕਰੋਗੇ ਤਾਂ ਉਹਨਾਂ ਦੇ ਕੋਲ ਵੀ ਕੋਈ ਰਾਹ ਜਿਹੜਾ ਆ ਨਹੀਂ ਬਚਦਾ। ਇਸ ਕਰਕੇ ਜਿਹੜੀ ਇਹ ਪ੍ਰੋਬਲਮ ਆ ਇਲੀਗਲ ਇਮੀਗ੍ਰੇਸ਼ਨ ਦੀ, ਉਹ ਆਏ ਤਾਂ ਬਹੁਤ ਸਾਰੇ ਲੋਕ ਲੀਗਲ ਇਮੀਗ੍ਰੈਂਟ ਆ, ਪਰ ਹੁਣ ਸਿਚੁਏਸ਼ਨਸ ਇਹੋ ਜਿਹੀਆਂ ਬਣ ਗਈਆਂ ਕਿ ਉਹ ਵੀ ਇਲੀਗਲ ਇਮੀਗ੍ਰੇਸ਼ਨ ਵਾਲੇ ਸਾਰੇ ਉਸ ਖਾਤੇ ਦੇ ਵਿੱਚ ਪੈ ਰਹੇ ਆ ਜੀ। ਤਾਂ ਇਹ ਜਿਹੜਾ ਫੈਕਟਰ ਆ, ਹਾਲਾਂਕਿ ਇਸ ਸਟੋਰੀ ਦੇ ਵਿੱਚ ਵੀ ਇਹਨੂੰ ਡਿਸਕਸ ਕੀਤਾ ਗਿਆ ਪਰ ਉਹਨੇ ਵੱਡੇ ਪੱਧਰ ਤੇ ਨਹੀਂ। ਇੱਕ ਪੁਆਇੰਟ ਜ਼ਰੂਰ ਉਹਨਾਂ ਨੇ ਰੇਜ਼ ਕੀਤਾ, ਪਰ ਜਿਹੜੀ ਮੂਲ ਵਜ੍ਹਾ ਆ ਕੈਨੇਡਾ ਤੋਂ ਵੱਡੇ ਪੱਧਰ ਤੇ ਜਿਹੜਾ US ਵੱਲ ਜਾਣ ਦੀ, ਉਹ ਇਹੀ ਆ। ਤੇ ਦੂਜਾ ਇਹ ਆ ਵੀ ਉਹ ਫਿਰ ਨਾਲ ਇੱਕ ਹਿੱਸਾ ਉਹ ਵੀ ਜਿਹੜਾ ਆਲਰੇਡੀ ਵਾਇਆ ਮੈਕਸੀਕੋ ਜਾਂ ਉਵੇਂ ਵੱਡੇ ਪੱਧਰ ਤੇ ਲੋਕ ਲਗਾਤਾਰ ਆ ਰਹੇ ਸੀ ਅਮਰੀਕਾ, ਤੇ ਉਹ ਹੁਣ ਉਹਨਾਂ ਦੇ ਲਈ ਜਿਹੜਾ ਇੱਕ ਸੌਖਾ ਰਸਤਾ ਅਸੀਂ ਕਹਿ ਸਕਦੇ ਹਾਂ ਕਿ ਬਣਿਆ, ਕਿਉਂਕਿ ਕੈਨੇਡਾ ਦੀ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਵੈਰੀਫਿਕੇਸ਼ਨ ਦਾ ਪ੍ਰੋਸੈਸ ਆ ਜਿਹੜਾ ਸਾਰਾ, ਉਹਦੇ ਤੇ ਵੀ ਬੜੇ ਸਵਾਲ ਉੱਠ ਰਹੇ ਆ ਕਿ ਜਦੋਂ ਕੈਨੇਡਾ ਦੇ ਵਿੱਚ ਵੀਜ਼ਾ ਅਪਲਾਈ ਕੀਤਾ ਜਾਂਦਾ ਆ ਜਾਂ ਕੈਨੇਡਾ ਕਿਸੇ ਨੂੰ ਵੀਜ਼ਾ ਗ੍ਰਾਂਟ ਕਰਦਾ ਤਾਂ ਉਹਦੇ ਲਈ ਇਸ ਰਿਪੋਰਟ ਦੇ ਵਿੱਚ ਵੀ ਕੀਤਾ ਵੀ RCMP ਜਾਂ ਜਿਹੜੇ ਇੱਥੋਂ ਦੇ ਅਫੀਸ਼ੀਅਲਸ ਨੇ ਉਹ ਮੰਨਦੇ ਆ ਕਿ ਜਿਹੜਾ US ਦਾ ਸਾਰਾ ਐਡਮਿਨਿਸਟ੍ਰੇਸ਼ਨ ਆ ਉਹ ਕੈਨੇਡਾ ਦੀਆਂ ਵੈਰੀਫਿਕੇਸ਼ਨਸ ਤੇ ਯਕੀਨ ਨਹੀਂ ਕਰਦਾ ਤੇ ਵੀ ਉਹਦੇ ਵਿੱਚ ਕੁਝ ਲੂਪ ਹੋਲਸ ਹੈਗੇ ਆ। ਤੇ ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਇਹ ਵੀ ਪਿਛਲੇ ਸਮੇਂ 'ਚ ਗੱਲ ਹੋਈ ਆ ਕਿ ਵੱਡੇ ਪੱਧਰ ਤੇ ਜਿਹੜੇ ਸਿੱਖਾਂ ਦੇ ਉੱਤੇ ਅਟੈਕ ਕੈਨੇਡਾ ਦੇ ਵਿੱਚ, ਚਾਹੇ ਭਾਈ ਹਰਦੀਪ ਸਿੰਘ ਨਿੱਜਰ ਵਾਲੇ ਮਾਮਲੇ 'ਚ ਅਸੀਂ ਦੇਖਿਆ ਕਿ ਕਿਵੇਂ ਉਹ ਐਜ਼ ਅ ਸਟੂਡੈਂਟ ਜਿਹੜੇ ਆ ਬੰਦੇ ਇੱਥੇ ਭੇਜੇ ਗਏ ਤੇ ਫਿਰ ਉਹਨਾਂ ਨੇ ਕਿਵੇਂ ਜਿਹੜਾ ਆ ਉਹ ਜਿਹੜਾ ਕਮਿਟ ਕੀਤਾ ਉਹ ਕ੍ਰਾਈਮ ਇੱਥੇ। ਤੇ ਕੁਛ ਜਿਹੜਾ ਸਿੱਖਾਂ ਦੇ ਬਾਰੇ ਇੱਕ ਵੱਡਾ ਹਿੱਸਾ ਜਿਹੜੇ ਸਿੱਖ ਪੰਜਾਬ ਤੋਂ ਵਿਦਿਆਰਥੀ ਨੇ ਉਹ ਮਿਹਨਤ ਕਰਦੇ ਨੇ ਇੱਥੇ, ਇਹ ਦੇਖਣ 'ਚ ਆ ਕਿ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਕਿ ਕਿੰਨਾ ਕੁ ਹਾਰਡ ਵਰਕ ਉਹ 12ਵੀਂ ਤੋਂ ਬਾਅਦ ਆਏ ਵਿਦਿਆਰਥੀ ਇੱਥੇ ਕਰਦੇ ਆ, ਸਟੂਡੈਂਟ ਕਰਦੇ ਆ ਜੀ। ਪਰ ਇੱਕ ਹਿੱਸਾ ਇਹੋ ਜਿਹਾ ਵੀ ਇੱਕ ਪਲਾਂਟ ਕੀਤਾ ਜਾ ਰਿਹਾ ਵੀ ਜਿਹੜਾ ਕਿ ਵਿਦ ਤੁਸੀਂ ਕਹਿ ਸਕਦੇ ਹੋ ਕਿ ਸਰਟਨ ਇੰਟੈਂਸ਼ਨਸ ਭੇਜਿਆ ਜਾ ਰਿਹਾ ਕੈਨੇਡਾ ਦੇ ਵਿੱਚ ਇੰਡੀਆ ਤੋਂ, ਜਿਹੜਾ ਕ੍ਰਿਮੀਨਲ ਮਾਈਂਡਸੈਟ ਦਾ ਆ, ਜਿਹਦਾ ਮਸਲਾ ਇਹੀ ਆ ਵੀ ਇੱਕ ਤਾਂ ਉਹਨੇ ਕ੍ਰਾਈਮਸ ਕਰਕੇ ਇੱਥੇ ਕਮਿਊਨਿਟੀ ਦਾ ਨਾਮ ਬਦਨਾਮ ਕਰਨਾ ਹੈ ਜੀ, ਤੇ ਦੂਜਾ ਜਿਹੜੇ ਟਾਰਗੇਟਸ ਅਚੀਵ ਕਰਨੇ ਚਾਹੁੰਦੀ ਆ ਗਵਰਨਮੈਂਟ, ਇੰਡੀਅਨ ਗਵਰਨਮੈਂਟ ਸਿੱਖ ਐਕਟਿਵਿਸਟ ਦੇ ਖਿਲਾਫ, ਉਹਨਾਂ ਨੂੰ ਅਚੀਵ ਕਰਨਾ ਹੈ। ਤਾਂ ਉਹ ਜਿਹੜਾ ਲੂਪ ਹੋਲਸ ਨੇ ਹੈਗੇ ਉਹ ਵੀ ਕਾਫੀ ਡਿਸਕਸ਼ਨ ਹੁਣ ਕੈਨੇਡਾ ਚੱਲ ਰਹੀ ਆ ਕਿ ਕਿਵੇਂ ਉਹਨਾਂ ਨੂੰ ਬੰਦ ਕੀਤਾ ਜਾਵੇ। ਤੇ ਅਦਰਵਾਈਜ਼ ਕਿਉਂਕਿ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ ਲੈਣਾ ਬੜਾ ਸੌਖਾ ਹੋਇਆ ਪਿਆ ਕਿਸੇ ਲਈ ਵੀ, ਤੇ ਉਹ ਜਿਹੜੇ ਲੋਕ ਨੇ ਉਹਨਾਂ ਦਾ ਕਸੂਰ ਨਹੀਂ, ਉਹਨਾਂ ਦੀ ਇੱਛਾ ਆ ਕਿ ਅਸੀਂ US ਜਾਂ ਕੈਨੇਡਾ ਵਰਗੇ ਜਿਹੜੀਆਂ ਡਿਵੈਲਪਡ ਕੰਟਰੀਜ਼ ਆ ਇਹਨਾਂ 'ਚ ਜਾ ਕੇ ਮਿਹਨਤ ਕਰੀਏ, ਆਪਣੀ ਜ਼ਿੰਦਗੀ ਸਵਾਰੀਏ। ਪਰ ਜਿਹੜੇ ਏਜੰਟਸ ਨੇ ਉਹ ਬੈਠੇ ਵੱਡਾ ਜਿਹੜਾ ਸਰਮਾਇਆ ਉਹਨਾਂ ਤੋਂ ਲੈ ਕੇ ਤੇ ਉਹ ਫਿਰ ਇੱਥੇ ਲਿਆਉਂਦੇ ਆ, ਫਿਰ ਇੱਥੋਂ ਗਾਹ ਉਹਨਾਂ ਦੇ ਜਿਹੜੇ ਸਾਰੇ ਅਸੀਂ ਕਹਿ ਸਕਦੇ ਹਾਂ ਸਿਸਟਮ ਉਹਨਾਂ ਨੇ ਜਨਰੇਟ ਕੀਤੇ ਹੋਏ ਆ, ਫਿਰ US ਭੇਜਦੇ ਆ ਬੰਦਿਆਂ ਨੂੰ। ਤਾਂ ਇਹ ਆ, ਪਰ ਜਿਹੜੀ ਮੂਲ ਗੱਲ ਆ ਉਹ ਇਹੀ ਆ ਅਮਰਵੀਰ ਸਿੰਘ ਜੀ ਕਿ ਜਿਹੜੀਆਂ ਕੰਟਰੀਜ਼ ਡਿਵੈਲਪਡ ਨਹੀਂ ਆ, ਜਿੱਥੇ ਲੋਕਾਂ ਨੂੰ ਓਪਰਚੁਨਿਟੀਜ਼ ਨਹੀਂ ਆ, ਉਹਨਾਂ ਦੀ ਇਹ ਇੱਛਾ ਹੁੰਦੀ ਆ ਕਿ ਅਸੀਂ ਅਮਰੀਕਾ ਜਾਂ ਕੈਨੇਡਾ ਇਹਨਾਂ ਮੁਲਕਾਂ ਦੇ ਵਿੱਚ ਆਈਏ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਸਵਾਰੀਏ। ਤੇ ਉਹਦੇ ਲਈ ਫਿਰ ਜਿਹੜਾ ਉਹ ਇਮੀਗ੍ਰੇਸ਼ਨ ਦਾ ਜਾਂ ਅਸਾਈਲਮ ਸੀਕਿੰਗ ਦਾ ਜਿਹੜਾ ਰਸਤਾ ਆ ਕੋਈ ਨਵਾਂ ਨਹੀਂ, ਇਹ ਲਗਾਤਾਰ ਕਿੰਨੇ ਦਹਾਕਿਆਂ ਤੋਂ ਚੱਲ ਰਿਹਾ ਆ। ਪਰ ਇਹ ਜ਼ਰੂਰ ਆ ਵੀ ਹੁਣ ਇੱਕ ਸੈਂਟੀਮੈਂਟ ਜ਼ਰੂਰ ਜਨਰੇਟ ਕੀਤਾ ਜਾ ਰਿਹਾ, ਜਿਹੜੀ ਖਤਰਨਾਕ ਗੱਲ ਸਾਡੇ ਲਈ ਆ ਜਾਂ ਸਿੱਖਾਂ ਲਈ ਆ, ਓਵਰਆਲ ਡਾਇਸਪੋਰਾ ਸਿੱਖ ਕਮਿਊਨਿਟੀ ਦੇ ਲਈ ਆ, ਉਹ ਇਹ ਆ ਕਿ ਜਿੱਥੇ ਲਿੰਕ ਸਾਹਮਣੇ ਆ ਰਹੇ ਆ ਕਿ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਦੇ ਵਿੱਚ ਫਾਰ ਰਾਈਟ ਜਿਹੜੇ ਲੋਬਿੰਗ ਗਰੁੱਪਸ ਨੇ ਉਹਨਾਂ ਦਾ ਕਿਵੇਂ ਰਸ਼ੀਆ ਦੇ ਨਾਲ ਤਾਲਮੇਲ ਆ, ਤੇ ਕਿਵੇਂ ਜਿਹੜਾ ਇੰਡੀਆ ਦੇ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ ਜਾਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਹੜੇ ਇੰਡੀਅਨਸ ਰਨ ਕਰਦੇ ਆ, ਉਹ ਕਿਵੇਂ
ਮਤਲਬ ਇਹ ਭਾਵੇਂ ਵੱਡੀ ਪੋਪੂਲੇਸ਼ਨ ਤੁਸੀਂ ਦੇਖੋ ਇੰਡੀਆ ਦੀ ਵੀ ਇੱਥੇ ਇਮੀਗ੍ਰੈਂਟ ਆ, ਜੇ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਕੋਈ ਖੜਾ ਹੁੰਦਾ ਤਾਂ ਉਹਦੇ 'ਚ ਉਹਨਾਂ ਲੋਕਾਂ ਦਾ ਵੀ ਨੁਕਸਾਨ ਆ ਜੋ ਆਪਣੇ ਆਪ ਨੂੰ ਭਾਰਤੀ ਕਹਾਉਂਦੇ ਆ ਜਾਂ ਇੰਡੀਅਨ ਨੈਸ਼ਨਲਿਜ਼ਮ ਦੇ ਪੁਜਾਰੀ ਆ। ਪਰ ਮਸਲਾ ਕੀ ਆ ਵੀ ਉਹ ਮਤਲਬ ਇੰਡੀਆ ਦੀ ਆਬਾਦੀ ਇੰਨੀ ਜ਼ਿਆਦਾ ਆ, ਉਹਨਾਂ ਨੂੰ ਲੱਗਦਾ ਵੀ ਜੇ ਮਤਲਬ ਆਟੇ 'ਚ ਘੁਣ ਸਾਡਾ ਮਾੜਾ ਮੋਟਾ ਪੀਸਿਆ ਜਾਂਦਾ ਤਾਂ ਕੋਈ ਉਹਨਾਂ ਨੂੰ ਪਰਵਾਹ ਨਹੀਂ, ਤੇ ਉਹ ਇੱਕ ਪੂਰਾ ਸੈਂਟੀਮੈਂਟ ਮਤਲਬ ਜਿਹੜਾ ਫਾਰ ਰਾਈਟ ਦਾ ਇਹ ਸਾਰਾ ਪ੍ਰੋਪੇਗੈਂਡਾ ਆ ਉਹਨੂੰ ਪੁਸ਼ ਦੇ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ। ਤੇ ਉਹਨਾਂ ਦਾ ਪਰ ਇਹ ਹੈ ਵੀ ਬਾਕੀ ਜਿਹੜੇ ਫਾਰ ਰਾਈਟ ਗਰੁੱਪਸ ਨੇ ਉਹਨਾਂ ਦਾ ਓਵਰਆਲ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਨੂੰ ਪੁਸ਼ ਦੇਣ ਦਾ ਏਜੰਡਾ ਆ। ਪਰ ਜਿਹੜੇ ਇੰਡੀਅਨ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ ਜਾਂ ਇੰਡੀਅਨ IT ਸੈਲਸ ਨੇ ਸਾਰੇ, ਉਹਨਾਂ ਦਾ ਸਪੈਸੀਫਿਕ ਟਾਰਗੇਟ ਸਿੱਖਾਂ ਦੇ ਖਿਲਾਫ ਆ ਵੀ ਇਮੀਗ੍ਰੈਂਟ ਸੈਕਸ਼ਨ ਦੇ ਵਿੱਚ ਵੀ ਜਿਹੜਾ ਸਿੱਖ ਆ ਵੀ ਉਹਨਾਂ ਨੂੰ ਕਿਵੇਂ ਆਈਸੋਲੇਟ ਕੀਤਾ ਜਾਵੇ ਤੇ ਉਹਨਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਇੱਥੋਂ ਦੀਆਂ ਕਮਿਊਨਿਟੀਜ਼ ਨੇ ਉਹਨਾਂ 'ਚ ਡੀਫੇਮ ਕਰਕੇ ਤੇ ਨਫ਼ਰਤ ਜਿਹੜੀ ਆ ਉਹਦੇ ਲਈ ਉਹਨਾਂ ਨੂੰ ਉਕਸਾਇਆ ਜਾਵੇ, ਮਤਲਬ ਡਾਇਸਪੋਰਾ ਸਿੱਖਾਂ ਦੇ ਖਿਲਾਫ ਨਫ਼ਰਤ ਨੂੰ ਉਕਸਾਇਆ ਜਾਵੇ ਤਾਂ ਇਹ ਕੰਸਰਨ ਸਿੱਖਾਂ ਦੇ ਲਈ ਬੜਾ ਜ਼ਰੂਰੀ ਆ। ਉਹ ਹੁਣ ਇਹ ਗੱਲ ਸੀਰੀਅਸ ਇਸ ਲਈ ਲੈਣੀ ਚਾਹੀਦੀ ਆ ਕਿ ਇਹ ਹੁਣ ਕੋਈ ਆਈਸੋਲੇਟਿਡ ਗਰੁੱਪਸ ਦਾ ਏਜੰਡਾ ਨਹੀਂ ਰਹਿ ਗਿਆ, ਇਹ ਹੁਣ ਇੱਕ ਮੇਨ ਸਟ੍ਰੀਮ ਪੋਲਿਟਿਕਸ ਦਾ ਏਜੰਡਾ ਵੀ ਬਣ ਗਿਆ ਵੀ ਜਿੱਥੇ ਇਮੀਗ੍ਰੇਸ਼ਨ ਜਿਹੜੀ ਆ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਇੱਕ ਇੰਪੋਰਟੈਂਟ ਮਤਲਬ ਸੈਂਟੀਮੈਂਟ ਬਣਨੀ ਹੈ ਜਿਹਨੇ ਸਰਕਾਰ ਵੱਡੇ ਜਿਹੜੇ ਤਾਕਤਵਰ ਮੁਲਕ ਆ ਉਹਨਾਂ ਦੀ ਸਰਕਾਰ ਡਿਸਾਈਡ ਕਰਨੀ ਹੈ। ਤਾਂ ਉਹਦੇ ਵਿੱਚ ਵਾਇਲੈਂਟ ਅਟੈਕਸ ਹੋਣੇ, ਕਿਤੇ ਕੋਈ ਹੋਰ ਨਫ਼ਰਤ ਦਾ ਸਾਹਮਣਾ ਕਰਨਾ ਪੈਣਾ ਮਤਲਬ ਸਿੱਖਾਂ ਨੂੰ, ਅਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਨੇ ਤੇ ਉਹਦੇ ਲਈ ਸੁਚੇਤ ਰਹਿਣਾ ਸਿੱਖਾਂ ਦਾ ਬਹੁਤ ਜ਼ਰੂਰੀ ਆ। ਵੀ ਤੁਸੀਂ ਇਹ ਕਹਿ ਸਕਦੇ ਹੋ ਵੀ ਹਰ ਸਿੱਖ ਜਿਹੜਾ ਆ ਉਹਨੂੰ ਜਿੱਥੇ ਵੀ ਉਹ ਵਿਚਰ ਰਿਹਾ ਆ ਉਹ ਇਹ ਸੁਚੇਤ ਹੋ ਕੇ ਵਿਚਰੇ। ਤੇ ਕੋਈ ਵੀ ਇਹ ਵੀ ਚਾਹੀਦਾ ਸਿੱਖ ਕਮਿਊਨਿਟੀ ਨੂੰ ਕਿ ਉਹ ਇਸ ਗੱਲ ਦਾ ਵੀ, ਕੋਈ ਵੀ ਸਿੱਖ ਜਿਹੜਾ ਆ ਉਹ ਇਸ ਗੱਲ ਦਾ ਜ਼ਰੂਰ ਧਿਆਨ ਰੱਖੇ ਕਿ ਕੋਈ ਵੀ ਮੌਕਾ ਜਿਹੜੇ ਸਿੱਖ ਵਿਰੋਧੀ ਇਸ ਟਾਈਮ ਤਾਕਤਾਂ ਨੇ ਉਹਨਾਂ ਨੂੰ ਪ੍ਰੋਵਾਈਡ ਨਾ ਕਰਵਾਇਆ ਜਾਵੇ ਕਿਸੇ ਵੀ ਅਜਿਹੇ ਕੰਮ ਤੋਂ, ਕਿਸੇ ਵੀ ਅਜਿਹੇ ਐਕਟ ਤੋਂ ਕਿ ਜਿਹਦੇ ਨਾਲ ਜਿਹੜੀ ਇਹ ਇੱਕ ਵੇਵ ਬਣ ਰਹੀ ਹੈ ਐਂਟੀ ਸਿੱਖ ਸੈਂਟੀਮੈਂਟ ਦੀ ਤੇ ਉਹਨੂੰ ਕੋਈ ਮਤਲਬ ਤੁਸੀਂ ਕਹਿ ਸਕਦੇ ਵੀ ਜਿਵੇਂ ਚੰਗਿਆੜੀ ਉਹ ਭਾਂਬੜ ਬਣ ਜੇ। ਤਾਂ ਇਹ ਜ਼ਰੂਰ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਹੀਣ ਭਾਵ ਨਾਲ ਚਲੇ ਜਾਓ ਜਾਂ ਤੁਸੀਂ ਬਹੁਤ ਪ੍ਰੋਟੈਕਟਿਵ ਹੋ ਜਾਓ, ਪਰ ਜਦੋਂ ਇੱਕ ਉਹ ਕਨਸਪੀਰੇਟਡ ਵੇ ਦੇ ਨਾਲ ਤੁਹਾਡੇ ਖਿਲਾਫ ਕੁਝ ਉਸਾਰਿਆ ਜਾ ਰਿਹਾ ਹੋਵੇ ਤਾਂ ਫਿਰ ਤੁਹਾਨੂੰ ਜ਼ਰੂਰ ਸੁਚੇਤ ਮਤਲਬ ਜ਼ਰੂਰ ਰਹਿਣਾ ਚਾਹੀਦਾ ਹੈ। ਨਹੀਂ ਬਿਲਕੁਲ, ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਇਹ ਜਿਹੜਾ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਹੈਗਾ ਇਹਨੂੰ ਇੱਕ ਤਾਂ ਇਹ ਉੱਦਾਂ ਹੀ ਇਨ ਜਨਰਲ ਖਤਰਨਾਕ ਹੈ। ਜਦੋਂ ਅਸੀਂ ਇੱਕ ਤਾਣਾ ਬਾਣਾ ਬੁਣਿਆ ਹੁੰਦਾ ਸੁਸਾਇਟੀ ਦੇ ਵਿੱਚ ਉਸ ਹਵਾਲੇ ਨਾਲ ਦੇਖਦੇ ਹਾਂ ਅਮਰੀਕਾ ਕੈਨੇਡਾ ਦੇ ਵਿੱਚ ਜਿਨ੍ਹਾਂ ਸੁਸਾਇਟੀਜ਼ ਦੇ ਵਿੱਚ ਅਸੀਂ ਰਹਿ ਰਹੇ ਹਾਂ, ਪਰ ਸਿੱਖਾਂ ਦੇ ਲਈ ਇਹ ਡਬਲ ਉਹ ਹੋ ਜਾਂਦਾ ਕਿਉਂਕਿ ਫਿਰ ਜਿਹੜਾ ਇੱਕ ਮਿਸਚੀਵੀਅਸ ਐਲੀਮੈਂਟ ਹੈ ਜਾਂ ਹੇਟਰਡ ਦਾ ਐਲੀਮੈਂਟ ਹੈ, ਪ੍ਰੋਪੇਗੈਂਡਾ ਦਾ ਐਲੀਮੈਂਟ ਆ ਜਿਹੜਾ ਹਮੇਸ਼ਾ ਇੰਡੀਅਨ ਸਾਈਡ ਵੱਲੋਂ ਯੂਜ਼ ਕੀਤਾ ਜਾਂਦਾ ਹੈ ਸਿੱਖਾਂ ਦੇ ਖਿਲਾਫ, ਉਹ ਇਸ ਮਾਮਲੇ ਦੇ ਵਿੱਚ ਕਈ ਗੁਣਾ ਵੱਧ ਕੇ ਸਾਨੂੰ ਦੇਖਣ ਨੂੰ ਮਿਲ ਰਿਹਾ, ਜਿਹਦੀਆਂ ਐਗਜ਼ਾਮਪਲਸ ਅਸੀਂ ਪਿਛਲੇ ਸ਼ੋਅਜ਼ ਦੇ ਵਿੱਚ ਜਾਂ ਪਿਛਲੇ ਸਮੇਂ ਦੇ ਵਿੱਚ ਦੇਖੀਆਂ ਨੇ। ਜਿਹਦਾ ਤੁਸੀਂ ਵੀ ਗੱਲ ਕੀਤੀ ਵੀ ਉਹ ਗੱਲ ਕਿਸ ਲੈਵਲ ਤੱਕ ਜਾ ਰਹੀ ਆ ਕਿ ਨਾਅਰੇ ਜਿਹੜੇ ਹੈਗੇ ਆ ਉਹ ਘਰਾਂ ਦੇ ਬਾਹਰ ਕਿਸ ਕਿਸਮ ਦੀ ਜਿਹੜੀ ਨਫ਼ਰਤ ਹੈ ਉਹ ਫੈਲਾਈ ਜਾ ਰਹੀ ਹੈ, ਜਿੱਥੇ ਇਹ ਇੱਕ ਪੱਖ ਹੈਗਾ ਸਾਨੂੰ ਦੇਖਣ ਦੀ ਸਮਝਣ ਦੀ ਲੋੜ ਹੈ ਵੀ ਭਾਈ ਇਹ ਕੀ ਹੋ ਰਿਹਾ ਹੈ ਤੇ ਗੱਲ ਆ ਕਿੱਥੋਂ ਰਹੀ ਹੈ ਤਾਂ ਕਿ ਅਸੀਂ ਉਹਨੂੰ ਕਰਟੇਲ ਕਰ ਸਕੀਏ, ਅਸੀਂ ਉਹਦੇ ਲਈ ਉਸ ਦਾ ਕੋਈ ਇੰਤਜ਼ਾਮ ਕਰ ਸਕੀਏ। ਇੱਕ ਦੂਜਾ ਪੱਖ ਵੀ ਇਹਦੇ ਵਿੱਚ ਮੈਂ ਚਾਹੂੰਗਾ ਵੀ ਅਸੀਂ ਡਿਸਕਸ ਕਰਦੇ ਜਾਈਏ ਜਦੋਂ ਅਸੀਂ ਇਹ ਸਾਰੇ ਪਾਰਟ ਨੂੰ ਇਮੀਗ੍ਰੇਸ਼ਨ ਦੇ ਪਾਰਟ ਨੂੰ ਡਿਸਕਸ ਕਰ ਰਹੇ ਹਾਂ। ਇਸੇ ਦੇ ਸੈਗਮੈਂਟ ਦੇ ਵਿੱਚ ਜਿਵੇਂ ਅਸੀਂ ਗੱਲ ਕੀਤੀ ਹੈ ਵੀ ਕੈਨੇਡਾ ਦੀਆਂ ਅਥਾਰਟੀਜ਼ ਤੇ ਅਮਰੀਕਾ ਦੀਆਂ ਅਥਾਰਟੀਜ਼, ਅਮਰੀਕਾ ਦੀਆਂ ਖਾਸ ਤੌਰ 'ਤੇ ਮੰਨਦੀਆਂ ਨੇ ਵੀ ਜਿਹੜੀ ਕੈਨੇਡੀਅਨ ਸਿਸਟਮ ਵੱਲੋਂ ਸਕਰੀਨਿੰਗ ਕੀਤੀ ਜਾਂਦੀ ਹੈ ਜਦੋਂ ਇਮੀਗ੍ਰੇਸ਼ਨ ਪਾਲਿਸੀ ਦੇ ਤਹਿਤ ਬੰਦੇ ਕਿਸੇ ਵੀ ਮੁਲਕ ਤੋਂ, ਖਾਸ ਤੌਰ 'ਤੇ ਸਾਡੇ ਮਾਮਲੇ ਦੇ ਵਿੱਚ ਜੇ ਉੱਧਰੋਂ ਇੰਡੀਆ ਤੋਂ ਆਉਂਦੇ ਆ ਤੇ ਉਹਨਾਂ ਦੀ ਇਮੀਗ੍ਰੇਸ਼ਨ ਦੀ ਪਾਲਿਸੀ ਦੇ ਤਹਿਤ ਸਕਰੀਨਿੰਗ ਉਹਨਾਂ ਦੀ ਉਹਦੇ 'ਤੇ ਉਹ ਪਾਏਦਾਰ ਨਹੀਂ ਹੁੰਦੀ ਹੈਗੀ, ਉਹਦੇ 'ਤੇ ਇਹ ਭਰੋਸਾ ਨਹੀਂ ਕਰਦੇ ਹੈਗੇ। ਹੁਣ ਉਹਦੇ 'ਚ ਜਿਹੜਾ ਲੂਪ ਹੋਲਸ ਹੈਗੇ ਆ ਉਹਦਾ ਫਾਇਦਾ ਕਿਵੇਂ ਚੁੱਕਿਆ ਜਾ ਰਿਹਾ
ਉਹਨੂੰ ਮਤਲਬ ਗੈਂਗਸਟਰਸ ਦੇ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ ਕਿਵੇਂ ਬੰਦਿਆਂ ਨੂੰ ਜੇ ਅਸੀਂ ਪਿਛਲੇ ਹਫ਼ਤੇ ਦੀਆਂ ਜਾਂ ਕੁਝ ਮਹੀਨਿਆਂ ਦੀਆਂ ਰਿਪੋਰਟਾਂ ਦੇਖੀਏ ਤੇ ਕਿਵੇਂ ਜਲੰਧਰ ਦੇ ਵਿੱਚ ਇੱਕ ਪਾਸਪੋਰਟ ਆਫਿਸ ਦੇ ਰਾਹੀਂ ਵੀਜ਼ੇ ਲਵਾਏ ਜਾਂਦੇ ਆ, ਬੰਦਿਆਂ ਨੂੰ ਇੱਧਰ ਭੇਜਿਆ ਜਾਂਦਾ ਆ। ਪਿਛਲੇ ਸਾਲ 2 ਸਾਲਾਂ ਦੇ ਵਿੱਚ ਉਹ ਸਾਰਾ ਇੱਕ ਤਾਣਾ ਬਾਣਾ ਇੱਥੇ ਬੁਣਿਆ ਜਾਂਦਾ ਅਮਰੀਕਾ ਤੇ ਕੈਨੇਡਾ ਦੇ ਵਿੱਚ, ਜਿਸ ਰਾਹੀਂ ਫਿਰ ਜਿਹੜੀ ਇਹ ਸਾਰੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਕਾਰਵਾਈ ਹੈ ਉਹ ਕੀਤੀ ਜਾਂਦੀ ਹੈ। ਇਹ ਵੀ ਇੱਕ ਵੱਡਾ ਫੈਕਟਰ ਹੈ। ਜਿਹੜੀਆਂ ਇੱਥੋਂ ਦੀਆਂ ਏਜੰਸੀਆਂ ਵੀ ਇਸ ਵਕਤ ਉਹਨੂੰ ਦੇਖ ਰਹੀਆਂ ਨੇ ਜਾਂ ਉਸ ਦੇ ਉੱਤੇ ਜਿਹਨੂੰ ਕਹਿੰਦੇ ਨੇ ਵੀ ਟੈਪ ਰੱਖ ਰਹੀਆਂ ਨੇ ਵੀ ਭਾਈ ਇਹ ਚੱਲ ਕੀ ਰਿਹਾ ਆ। ਤੇ ਦੂਜੇ ਪਾਸੇ ਉਹੀ ਚੀਜ਼ ਜਿਹੜੀ ਹੈ ਇੰਡੀਅਨ ਮੀਡੀਆ ਦੇ ਰਾਹੀਂ ਉਹ ਇੱਕ ਪ੍ਰੋਪੇਗੈਂਡਾ ਵਾਰਫੇਅਰ ਦੇ ਰਾਹੀਂ ਉਸ ਗੈਂਗਸਟਰਵਾਦ ਨੂੰ ਜਿਹੜਾ ਆ ਉਹ ਸਿੱਖਾਂ ਦੇ ਨਾਲ ਜੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਾਂ ਇਹ ਕਹਿ ਲਓ ਵੀ ਇਹਨੂੰ ਇੱਕ ਭਰਾ ਮਾਰੂ ਆਪਸੀ ਜੰਗ ਦਾ ਨਾਂ ਦਿੱਤਾ ਜਾ ਰਿਹਾ ਵੀ ਭਾਈ ਇਹ ਖਾਲਿਸਤਾਨੀ ਤੇ ਜਿਹੜੇ ਗੈਂਗਸਟਰ ਹੈਗੇ ਆ ਇਹ ਆਪਸ ਦੇ ਵਿੱਚ ਲੜ ਰਹੇ ਆ। ਜਿਹੜਾ ਅਸੀਂ ਹਰਦੀਪ ਸਿੰਘ ਨਿੱਜਰ ਤੇ ਰਿਪੁਦਮਨ ਸਿੰਘ ਮਲਿਕ ਦੀ ਜਦੋਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ ਉਹਦੇ ਤੋਂ ਪਹਿਲਾਂ ਕਿਵੇਂ ਰਿਪੁਦਮਨ ਸਿੰਘ ਮਲਿਕ ਦਾ ਜਿਹੜੀ ਮੌਤ ਜਾਂ ਉਹਦੇ ਤੇ ਜਿਹੜੀ ਉਹਨਾਂ ਦੀ ਡੈਥ ਹੋਈ ਹੈ, ਕਤਲ ਹੋਇਆ ਆ, ਉਹਦਾ ਜ਼ਿੰਮੇਵਾਰ ਹਰਦੀਪ ਸਿੰਘ ਨਿੱਜਰ ਨੂੰ ਠਹਿਰਾਇਆ ਜਾ ਰਿਹਾ ਸੀ। ਸੋ ਇਹ ਇੱਕ ਥਾਂ ਦੇ ਉੱਤੇ ਨਹੀਂ, ਇਹ ਕਈ ਥਾਵਾਂ ਦੇ ਉੱਤੇ ਕਈ ਇੰਸਟੈਂਸਿਸ ਦੇ ਉੱਤੇ ਇਹ ਗੱਲ ਸਾਡੇ ਸਾਹਮਣੇ ਆਉਂਦੀ ਹੈ। ਸੋ ਇਹ ਵੀ ਇੱਕ ਫਿਨੋਮੀਨਾ ਆ ਜਿਹੜਾ ਇਸ ਸਾਰੀ ਪਾਲਿਸੀ ਦੇ ਨਾਲ ਇੱਕ ਫੈਕਟਰ ਹੈ ਜਿਹਨੂੰ ਸਾਨੂੰ ਦੇਖਣਾ ਬਣਦਾ, ਸਮਝਣਾ ਬਣਦਾ ਵੀ ਭਾਈ ਇਹ ਕਿਵੇਂ ਇਸ ਸਿਸਟਮ ਨੂੰ ਵਰਤਦਿਆਂ ਹੋਇਆਂ ਸਾਡੇ ਖਿਲਾਫ ਕਿਵੇਂ ਇਹ ਸਾਰਾ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ। ਬਿਲਕੁਲ, ਦੇਖੋ ਇਸ ਰਿਪੋਰਟ ਦੇ ਵਿੱਚ ਮਤਲਬ ਬੜਾ ਇੰਪੋਰਟੈਂਟ ਗੱਲ ਜਿਹੜੀ ਮੈਂ ਕੋਟ ਕਰਨੀ ਚਾਹੁੰਦਾ, ਉਹ ਅਸੀਂ ਗੱਲ ਵੀ ਕੀਤੀ ਆ ਉਹਨੂੰ ਹੋਰ ਜ਼ਿਆਦਾ ਕਲੀਅਰ ਕਰਨ ਦੇ ਲਈ, ਕਿ ਉਹ ਲਿਖਦੇ ਆ ਕਿ the Americans are well aware that Canada's capacity to screen people is really limited, if at all even existent. I mean, we do screen kind of, but we don't do a proficient or effective job. The Americans are well aware of this, so they can't trust our system. ਜੀ ਮਤਲਬ ਉਹ ਇਹ ਜਿਹੜਾ ਕੈਨੇਡੀਅਨ ਐਕਸਪਰਟ ਆ, ਸਿਕਿਉਰਿਟੀ ਐਕਸਪਰਟ ਆ, ਉਹਦੀ ਸਟੇਟਮੈਂਟ ਆ। ਤੇ ਇਹ ਗੱਲ ਜਿਵੇਂ ਪਹਿਲਾਂ ਮੈਂ ਕਰਕੇ ਹਟਿਆ ਵੀ ਬਹੁਤ ਜ਼ਿਆਦਾ ਲੂਪ ਹੋਲਸ ਨੇ ਜਿਨ੍ਹਾਂ ਨੂੰ ਵਾਇਲੇਟ ਕੀਤਾ ਆ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਨੇ। ਜਿਹੜੀ ਗੱਲ ਹੁਣ ਪ੍ਰੂਵ ਹੋ ਚੁੱਕੀ ਆ ਕਿ ਕਿਵੇਂ ਜਿਹੜਾ ਸਾਰਾ ਕ੍ਰਿਮੀਨਲ ਤਾਣਾ ਬਾਣਾ ਆ ਉਹਨੂੰ ਕੈਨੇਡਾ ਦੇ ਵਿੱਚ ਤੇ ਕੈਨੇਡਾ ਤੋਂ ਦੇ ਰਾਹੀਂ ਫਿਰ US ਤੱਕ ਕਿਵੇਂ ਉਹਨਾਂ ਨੇ ਅਸੀਂ ਕਹਿ ਸਕਦੇ ਹਾਂ ਵੀ ਮਤਲਬ ਸੈੱਟ ਕੀਤਾ ਜਿਹਦੇ ਨਾਲ ਉਹ ਆਪਣੇ ਜਿਹੜੇ ਮਿਸਚੀਵੀਅਸ ਗੋਲਸ ਨੇ ਉਹਨਾਂ ਨੂੰ ਅਚੀਵ ਕਰ ਸਕਣ, ਖਾਸ ਤੌਰ ਤੇ ਸਿੱਖ ਐਕਟਿਵਿਜ਼ਮ ਦੇ ਖਿਲਾਫ ਜੀ। ਤੇ ਇਹਦੇ 'ਚ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਦਿਨੀ ਇੱਕ ਹੋਰ ਜਿਹੜਾ ਆ ਇਸਲਾਮਿਕ ਸਟੇਟ ਦਾ ਕੋਈ ਮਤਲਬ ਟੈਰਰਿਸਟ ਸੀ ਜਿਹਨੂੰ ਅਰੈਸਟ ਕੀਤਾ ਗਿਆ US ਦੇ ਵਿੱਚ, ਤੇ ਜਿਹੜਾ ਕਿ ਵਾਇਆ ਕੈਨੇਡਾ US ਪਹੁੰਚਿਆ ਸੀ ਜੀ। ਤੇ ਉਹ ਵੀ ਮਾਮਲਾ ਜਿਹੜਾ ਆ ਉਹ ਇਸੇ ਗੱਲ ਨਾਲ ਜੁੜਿਆ ਕਿ ਜਿਹੜੀ ਮਤਲਬ ਇਹ ਭਾਵੇਂ ਉਹ ਲੈ ਲਓ, ਭਾਵੇਂ ਤੁਸੀਂ ਹਰਦੀਪ ਸਿੰਘ ਨਿੱਜਰ ਤੋਂ ਲੈ ਕੇ ਗੁਰਪਤਵੰਤ ਸਿੰਘ ਪੰਨੂ ਵਾਲਾ ਸਾਰਾ ਕੇਸ ਲੈ ਲਓ ਵੀ ਕਿਵੇਂ ਗੁਰਪਤਵੰਤ ਸਿੰਘ ਪੰਨੂ ਨੂੰ ਸਿਕਿਉਰ ਕਰ ਲਿਆ ਅਮਰੀਕਾ ਨੇ, ਪਰ ਕੈਨੇਡਾ ਜਿਹੜਾ ਆ ਹਰਦੀਪ ਸਿੰਘ ਨਿੱਜਰ ਨੂੰ ਸਿਕਿਉਰ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ। ਤੇ ਇਹ ਗੱਲਾਂ ਸਾਰੀਆਂ ਤੇ ਆਹ ਸਟੇਟਮੈਂਟ ਜਿਹੜੀ ਆ ਉਹ ਇਸੇ ਗੱਲ ਨੂੰ ਪ੍ਰੂਵ ਕਰਦੀ ਆ ਕਿ ਕੈਨੇਡੀਅਨ ਜਿਹੜਾ ਸਿਕਿਉਰਿਟੀ ਸਾਰਾ ਸਿਸਟਮ ਆ ਉਹ ਉਨਾ ਐਫੀਸ਼ੀਐਂਟ ਨਹੀਂ ਆ ਜਿੰਨਾ ਅਮਰੀਕਨ ਸਿਸਟਮ ਆ। ਤੇ ਉਹਦੇ ਵਿੱਚ ਹੁਣ ਕੈਨੇਡਾ ਤੇ ਅਮਰੀਕਾ ਦੇ ਜਿਹੜੇ ਬੋਰਡਰਸ ਨੇ ਉਹ ਇੰਨੇ ਕੁ ਜ਼ਿਆਦਾ ਓਪਨ ਆ ਤਾਂ ਇੱਕ ਲੂਪ ਹੋਲ ਬਣਾਉਂਦਾ ਆ ਅਮਰੀਕਾ ਦੇ, ਮਤਲਬ ਕੈਨੇਡਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਦੇ ਨਾਲ ਗੇਟਵੇ ਬਣ ਰਿਹਾ ਆ ਅਮਰੀਕਾ ਦੇ ਵਿੱਚ ਅਟੈਕਸ ਦੇ ਲਈ, ਜਿਹੜਾ ਕਿ ਅਮਰੀਕਨ ਜਿਹੜੀ ਸਿਕਿਉਰਿਟੀ ਸੁਸਾਇਟੀ ਆ ਉਹਦੇ ਵਿੱਚ ਇਹ ਕਾਫੀ ਗੱਲ ਲਗਾਤਾਰ ਫਿਕਰਮੰਦੀ ਨਾਲ ਡਿਸਕਸ ਵੀ ਕੀਤੀ ਜਾ ਰਹੀ ਆ। ਤੇ ਇਹਦੇ ਤੇ ਲਗਾਤਾਰ ਰਿਪੋਰਟਸ ਵੀ ਵੱਖ-ਵੱਖ ਨਿਊਜ਼ ਜਿਹੜੀਆਂ ਵੈਬਸਾਈਟਸ ਨੇ ਜਾਂ ਹੋਰ ਸਿਕਿਉਰਿਟੀ ਐਨਾਲਿਸਿਸ ਦੀਆਂ ਵੈਬਸਾਈਟਸ ਨੇ ਉਹਨਾਂ ਤੇ ਪਬਲਿਸ਼ ਹੋ ਰਹੀਆਂ। ਤੇ ਇਹ ਜਿਹੜਾ ਸਾਰਾ ਕੁਛ ਮਤਲਬ ਦੇਖੋ ਬੜੀ ਹੈਰਾਨੀ ਵਾਲੀ ਗੱਲ ਆ ਅਮਰਵੀਰ ਸਿੰਘ ਜੀ ਕਿ ਇਹ ਗੱਲ ਪ੍ਰੂਵ ਹੋ ਚੁੱਕੀ ਆ ਕਿ ਇੰਡੀਆ ਨੇ ਸਿੱਖ ਐਕਟਿਵਿਸਟ ਜਿਹੜੇ ਵੈਸਟਰਨ ਕੰਟਰੀਜ਼ ਦੇ ਵਿੱਚ ਸੀ ਉਹਨਾਂ ਨੂੰ ਐਲੀਮੀਨੇਟ ਕਰਨ ਦੇ ਲਈ, ਉਹਨਾਂ ਨੂੰ ਕਤਲ ਕਰਨ ਦੇ ਲਈ ਜਿਹੜੇ ਕ੍ਰਿਮੀਨਲ ਜਿਹੜੇ ਗੈਂਗਸ ਨੇ ਉਹਨਾਂ ਦੇ ਨਾਲ ਨੈਕਸਸ ਕੀਤਾ ਜੀ, ਬੰਦਿਆਂ ਨੂੰ ਕ੍ਰਿਮੀਨਲ ਗੈਂਗਸ ਨੂੰ ਹਾਇਰ ਕੀਤਾ ਤੇ ਸਿੱਖ ਐਕਟਿਵਿਸਟ ਨੂੰ ਐਲੀਮੀਨੇਟ ਕਰਾਉਣ ਦੀ
ਕੀਤੇ ਜਾਂ ਕਰਾਉਣ ਦੀ ਕੋਸ਼ਿਸ਼ ਕੀਤੀ। ਇਹ ਗੱਲਾਂ ਹੁਣ ਮਤਲਬ ਲੀਗਲ ਪ੍ਰੋਸੀਡਿੰਗਸ ਦੇ ਵਿੱਚ ਆ ਚੁੱਕੀਆਂ ਆ ਤੇ ਦੁਨੀਆ ਦੇ ਵਿੱਚ ਨਸ਼ਰ ਹੋ ਚੁੱਕੀਆਂ ਸਬੂਤਾਂ ਦੇ ਨਾਲ ਜੀ। ਪਰ ਇਹ ਕਿੰਨੀ ਵੱਡੀ ਬੇਸ਼ਰਮੀ ਦੀ ਗੱਲ ਆ, ਜਾਂ ਤੁਸੀਂ ਕਹਿ ਸਕਦੇ ਹੋ ਕਿ ਕਿੰਨਾ ਕੁ ਬੇਸ਼ਰਮ ਜਿਹੜਾ ਇੰਡੀਅਨ ਮੀਡੀਆ ਆ, ਜਿਹੜਾ ਕਿ ਆਪਣੇ ਮੇਨਸਟ੍ਰੀਮ ਮੀਡੀਆ ਦੇ ਰਾਹੀਂ ਵੀ ਤੇ ਜਿਹੜੇ ਹੋਰ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਨੇ ਦੁਨੀਆ ਭਰ ਦੇ ਵਿੱਚ ਇੱਕ ਨੈਟਵਰਕ ਸਿਰਜਿਆ ਆ ਫੇਕ ਵੈਬਸਾਈਟਸ ਦਾ, ਫੇਕ ਨਿਊਜ਼ ਵੈਬਸਾਈਟਸ ਦਾ, ਉਹਦੇ ਰਾਹੀਂ ਉਹ ਇਹ ਨੈਰੇਟਿਵ ਪੁਸ਼ ਕਰ ਰਹੇ ਆ ਲਗਾਤਾਰ। ਅੱਜ ਵੀ ਸਾਰਾ ਕੁਝ ਸਾਬਤ ਹੋਣ ਤੋਂ ਬਾਅਦ ਵੀ ਕਿ ਜਿਹੜੇ ਖਾਲਿਸਤਾਨੀ ਐਕਟਿਵਿਸਟ ਨੇ, ਖਾਲਿਸਤਾਨੀ ਲੀਡਰਸ ਨੇ, ਕਿ ਉਹ ਤੇ ਜਿਹੜੇ ਸਾਰੇ ਗੈਂਗਸਟਰ ਨੇ ਇਹ ਆਪਸ ਦੇ ਵਿੱਚ ਮਿਲੇ ਹੋਏ ਆ ਜੀ। ਬਲਕਿ ਜਿਹੜੇ ਖਾਲਿਸਤਾਨੀ ਲੀਡਰ ਨੇ ਉਹੀ ਗੈਂਗਸਟਰਸ ਨੂੰ ਚਲਾ ਰਹੇ ਆ ਤੇ ਜਿੰਨੇ ਖਾਲਿਸਤਾਨੀ ਲੀਡਰਾਂ ਦੇ ਕਤਲ ਹੁੰਦੇ ਆ ਇਹ ਆਪਸੀ ਗੈਂਗਵਾਰਾਂ ਦੇ ਵਿੱਚ ਹੁੰਦੇ ਆ, ਜਿਹਨੂੰ ਬਾਅਦ ਚ ਉਹ ਇੰਡੀਆ ਦੇ ਸਿਰ ਮੜਨ ਦੀ ਕੋਸ਼ਿਸ਼ ਕਰਦੇ ਆ ਕਿ ਇੰਡੀਆ ਨੇ ਕੀਤਾ। ਜਦ ਕਿ ਮਤਲਬ ਇੱਕ ਪਾਸੇ ਇੰਡੀਆ ਦਾ ਇੱਕ ਹਿੱਸਾ, ਉਹ ਭਾਵੇਂ ਸੋਸ਼ਲ ਮੀਡੀਆ ਦੇ ਉੱਤੇ ਹੋਵੇ ਜਾਂ ਸਰਕਾਰੀ ਤੌਰ ਤੇ ਇੰਡੀਅਨ ਪ੍ਰਾਈਮ ਮਿਨਿਸਟਰ ਤੱਕ ਸਿੱਖਾਂ ਦੇ ਕਤਲ ਹੋਣ ਤੋਂ ਬਾਅਦ ਇਹ ਗੱਲ ਪਬਲਿਕ ਸਟੇਜਾਂ ਤੋਂ ਕਹਿੰਦਾ ਆ ਕਿ ਅਸੀਂ ਘਰ 'ਚ ਵੜ ਕੇ ਠੋਕਾਂਗੇ ਤੇ ਉਹਦੇ ਨਾਲ ਪਰ ਇੱਕ ਉਹ ਫਿਰ ਮਤਲਬ ਉਹੀ ਹੈ ਨਾ ਵੀ ਤੁਸੀਂ ਦੇਖੋ ਵੀ ਕਿੰਨੀ ਚਲਾਕੀ ਦੇ ਨਾਲ ਉਹ ਇੱਕ ਨਾਲ ਪੈਰਲਲ ਇਹ ਵੀ ਨੈਰੇਟਿਵ ਸਿਰਜਦੇ ਆ ਵੀ ਜਿਹੜੇ ਸਿੱਖਾਂ ਦੇ ਕਤਲ ਹੋਏ ਆ ਜੀ ਆਪਸੀ ਇਹ ਮਤਲਬ ਕ੍ਰਿਮੀਨਲ ਨੇ ਤੇ ਆਪਸੀ ਕ੍ਰਿਮੀਨਲ ਫਾਈਟਸ ਦੇ ਵਿੱਚ ਹੀ ਇਹਨਾਂ ਦੇ ਕਤਲ ਹੁੰਦੇ ਆ। ਇਸੇ ਤਰੀਕੇ ਦਾ ਇੱਕ ਨੈਰੇਟਿਵ ਇਹਨਾਂ ਨੇ ਡਰੱਗ ਦੇ ਨਾਲ ਜੋੜ ਕੇ ਵੀ ਸਿੱਖਾਂ ਦੇ ਖਿਲਾਫ ਤੋਰਿਆ ਕਿ ਜਿੰਨੀ ਡਰੱਗ ਦਾ ਪੰਜਾਬ ਦੇ ਵਿੱਚ ਜਿੰਨਾ ਡਰੱਗ ਦਾ ਬਿਜ਼ਨਸ ਆ ਉਹ ਸਾਰਾ ਖਾਲਿਸਤਾਨੀ ਲੀਡਰ ਪਾਕਿਸਤਾਨ ਤੋਂ ਆਪਰੇਟ ਕਰਦੇ ਆ। ਜਦ ਕਿ ਅੱਜ ਦੁਨੀਆ ਦੇ ਵਿੱਚ ਕਿੰਨੇ ਸਬੂਤ ਨਸ਼ਰ ਹੋ ਚੁੱਕੇ ਆ ਕਿ ਜਿਹੜਾ ਪੰਜਾਬ ਦੇ ਵਿੱਚ ਡਰੱਗ ਆ ਉਹਦੀ ਸਾਰੀ ਸਪਲਾਈ ਲਾਈਨ ਆ ਉਹ ਵਾਇਆ ਗੁਜਰਾਤ, ਵਾਇਆ ਦਿੱਲੀ, ਇੰਡੀਅਨ ਜਿਹੜਾ ਸਾਰਾ ਐਡਮਿਨਿਸਟਰਡ ਜਿਹੜੀ ਟੈਰੀਟਰੀ ਆ ਉਹਦੇ ਤੋਂ ਰਨ ਹੁੰਦੀ ਆ। ਤੇ ਕਿਵੇਂ ਜਿਹੜਾ ਮਤਲਬ ਗੁਜਰਾਤ ਦਾ ਪੋਰਟ ਆ ਉਹ ਪੰਜਾਬ ਦੇ ਵਿੱਚ ਨਸ਼ੇ ਦੇ ਲਈ ਇੱਕ ਵੱਡਾ ਗੇਟਵੇ ਬਣ ਚੁੱਕਿਆ ਆ, ਪਰ ਉਹਦੇ ਬਾਵਜੂਦ ਵੀ ਉਹ ਬੜੀ ਬੇਸ਼ਰਮੀ ਦੇ ਨਾਲ ਜਿਹੜਾ ਇਹ ਆ ਵੀ ਮਤਲਬ ਬਦਨਾਮੀ ਵੀ ਸਿੱਖਾਂ ਦੀ ਤੇ ਜੁੱਤੀਆਂ ਵੀ ਸਿੱਖਾਂ ਸਿਰ, ਵੀ ਉਹ ਸਾਰਾ ਨੈਰੇਟਿਵ ਆਪਣੇ ਮਤਲਬ ਸਟੇਟ ਪਾਵਰ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਸਾਡੇ ਲਈ ਇਹ ਜ਼ਰੂਰੀ ਆ ਵੀ ਸਿੱਖਾਂ ਲਈ ਇਹ ਬੜਾ ਜ਼ਰੂਰੀ ਆ ਕਿ ਜਿਹੜੇ ਆਪਣੇ ਮੀਡੀਆ ਆਊਟਲੈਟ ਨੇ, ਜੋ ਅਸੀਂ ਇਹ ਗੱਲ ਕਰ ਰਹੇ ਆ, ਜਦੋਂ ਅਸੀਂ ਡਿਸਕਸ ਕਰਦੇ ਆ ਵੀ ਕੀ ਚੱਲ ਰਿਹਾ ਆ, ਕਿੱਥੋਂ ਚੱਲ ਰਿਹਾ, ਤਾਂ ਖਾਸ ਤੌਰ ਤੇ ਸੱਚੋ ਸੱਚ ਸ਼ੋਅ ਆ ਵੀ ਉਹ ਸੁਣਨ ਤੇ ਆਪਣੇ ਹੋਰ ਜਿਹੜੇ ਸਿੱਖ ਭੈਣ ਭਰਾ ਨੇ ਉਹਨਾਂ ਤੱਕ ਇਸ ਸ਼ੋਅ ਨੂੰ, ਭਾਵੇਂ ਰਿਸਟ੍ਰਿਕਸ਼ਨਸ ਬਹੁਤ ਲੱਗਦੀਆਂ ਨੇ ਸਾਡੇ ਤੇ, ਪਰ ਉਹ ਇਹਨੂੰ ਭੇਜਣ, ਕਿਉਂਕਿ ਨੈਰੇਟਿਵ ਦਾ ਜਿਹੜੀ ਜੰਗ ਆ ਉਹਦੇ 'ਚ ਤੁਸੀਂ ਪੈਰਲਲ ਨੈਰੇਟਿਵ ਦੇ ਨਾਲ ਹੀ ਉਹਨੂੰ ਹਰਾ ਸਕਦੇ ਹੋ। ਕਿਉਂਕਿ ਜੇ ਆਮ ਸਿੱਖਾਂ ਤੱਕ ਇਹ ਸਹੀ ਜਾਣਕਾਰੀ ਨਹੀਂ ਪਹੁੰਚੂਗੀ ਕਿ ਕਿਵੇਂ ਮਤਲਬ ਹਰ ਪਹਿਲੂ ਤੇ ਇਮੀਗ੍ਰੇਸ਼ਨ ਤੋਂ ਲੈ ਕੇ ਤੇ ਜਿਹੜਾ ਇੰਟਰਨੈਸ਼ਨਲ ਰਿਪਰੈਸ਼ਨ ਤੱਕ ਮਤਲਬ ਕਿਵੇਂ ਇੰਡੀਆ ਇਨਵੋਲਵਡ ਆ ਤੇ ਕਿਵੇਂ ਐਕਟ ਕਰ ਰਿਹਾ, ਤੇ ਫਿਰ ਜੇ ਇੰਡੀਆ ਵਾਲੀ ਜਾਣਕਾਰੀ ਸਿੱਖਾਂ ਤੱਕ, ਆਮ ਸਿੱਖ ਤੱਕ ਪਹੁੰਚਦੀ ਰਹੀ ਤਾਂ ਬੰਦਾ ਉਹੀ ਜੋ ਸੁਣਦਾ ਉਹਨੂੰ ਯਕੀਨ ਕਰਦਾ, ਉਹਦੇ ਤੇ ਉਹਨੂੰ ਮੰਨਦਾ ਆ। ਫਿਰ ਤਾਂ ਇਹ ਜ਼ਰੂਰੀ ਆ ਵੀ ਜਿਹੜੀ ਆਪਣੀ ਗੱਲ ਹੋ ਰਹੀ ਆ, ਜੋ ਸਿੱਖਾਂ ਦੀ ਗੱਲ, ਸਿੱਖ ਪੱਖ ਦੀ ਗੱਲ ਹੋ ਰਹੀ ਆ, ਉਹ ਵੀ ਸਿੱਖਾਂ ਤੱਕ ਜ਼ਰੂਰ ਪਹੁੰਚੇ। ਤੇ ਇਟਸ ਜਸਟ ਲਾਈਕ ਐਕਟਿਵਿਜ਼ਮ ਕਿ ਤੁਸੀਂ ਜਿਹੜੇ ਸ਼ੋਅ ਨੇ ਉਹਨਾਂ ਦੇ ਲਿੰਕਸ ਜਿਹੜੇ ਆ ਉਹ ਜੋ ਸਾਨੂੰ ਸੁਣ ਰਹੇ ਆ ਉਹ ਹੋਰ ਸਿੱਖਾਂ ਤੱਕ ਭੇਜਣ, ਤਾਂ ਕਿ ਉਹਨਾਂ ਸਿੱਖਾਂ ਤੱਕ ਜਿਹੜੀ ਸਹੀ ਜਾਣਕਾਰੀ ਆ ਘਟਨਾਵਾਂ ਦੀ ਉਹ ਪਹੁੰਚ ਸਕੇ। ਜੀ ਬਿਲਕੁਲ। ਸੋ ਇੱਥੇ ਹੀ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ ਸੁਖਵਿੰਦਰ ਸਿੰਘ ਜੀ। ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦੇ ਨਾਲ ਦੁਬਾਰਾ ਇਸੇ ਤਰ੍ਹਾਂ ਗੱਲਬਾਤ ਕੰਟੀਨਿਊ ਰੱਖਾਂਗੇ।